ਸਾਡੇ ਸਿੱਖ ਕੌਮ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਬਾਕੀਆਂ ਨਾਲੋਂ ਬਹੁਤੇ ਸਿਆਣੇ ਸਮਝਿਆ ਜਾਂਦਾ ਵੀ ਬੜੇ ਵਿਦਵਾਨ ਨੇ। ਉਹਨਾਂ ਦਾ ਕੰਮ ਜਿੰਨਾ ਕੁ ਮੈਨੂੰ ਸਮਝ ਲੱਗਿਆ ਉਹ ਹੈਗਾ ਵੀ ਸਿੱਖਾਂ ਨੂੰ ਡਰਾਈ ਰੱਖਣਾ। ਤੁਸੀਂ ਆਪਦੀ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਵੀ ਕਦਮ ਚੱਕਿਆ ਨਾ, ਪਹਿਲਾਂ ਇਹ ਸੋਚ ਲਿਓ ਵੀ ਮੀਡੀਆ ਕੀ ਕਹੂਗਾ, ਹਿੰਦੂ ਕੀ ਕਹੂਗਾ। ਸਿੱਖ ਤਾਂ ਹਰ ਮੌਕੇ ਡਰਾਈ ਰੱਖਣਾ ਸਿੱਖਾਂ ਨੂੰ ਤਾਂ, ਤੇ ਸਿੱਖ ਡਰੇ ਵੀ ਰਹਿੰਦੇ ਕਿ ਮੀਡੀਆ ਕੀ ਕਹੂ। ਤੇ ਜਿਹੜੇ ਗੈਰ ਸਿੱਖ ਨੇ ਉਹ ਜਦੋਂ ਸਿੱਖਾਂ ਦੇ ਉੱਤੇ, ਸਿੱਖ ਜਜ਼ਬਾਤਾਂ ਉੱਤੇ ਅਟੈਕ ਕਰਦੇ ਆ, ਉਦੋਂ ਉਹਨਾਂ ਨੂੰ ਕੋਈ ਪਰਵਾਹ ਨਹੀਂ, ਚਾਹੇ ਉਹ ਬੋਧੀ ਨੇ, ਚਾਹੇ ਉਹ ਹਿੰਦੂ ਆ, ਤੇ ਚਾਹੇ ਕੋਈ ਹੋਰ। ਬੇਚੂਕਾ ਦੇ ਵਿੱਚ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਸੀ, ਉਹ ਉੱਥੇ ਬੋਧੀ ਮੰਦਿਰ ਦੇ ਵਿੱਚ ਬਦਲ ਦਿੱਤਾ। ਪਰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਨੂੰ ਕਾਹਤੋਂ ਨਹੀਂ ਇਹ ਗੱਲ ਆਈ ਵੀ ਮੀਡੀਆ ਕੀ ਕਹੂਗਾ ਜਾਂ ਸਿੱਖ ਕੀ ਸੋਚਣਗੇ। ਜਿੱਦਣ ਗੁਰਦੁਆਰਾ ਜਿਹੜਾ ਮਟਨ ਕਸ਼ਮੀਰ ਦੇ ਵਿੱਚ ਆ, ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪੈਂਦਾ, ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ, ਜਦੋਂ ਉਹ ਬਾਹਮਣਾਂ ਨੇ ਦੱਬਿਆ, ਉਹਨਾਂ ਨੇ ਤਾਂ ਸੋਚਿਆ ਨਹੀਂ ਵੀ ਸਿੱਖ ਕੀ ਕਹਿਣਗੇ। ਹਰ ਕੀ ਪੌੜੀ ਵਾਲਾ ਗੁਰਦੁਆਰਾ ਦੱਬਿਆ, ਜਗਨਨਾਥਪੁਰੀ ਵਾਲਾ ਗੁਰਦੁਆਰਾ ਤਾਂ ਹੁਣੇ ਹੀ ਦੱਬਿਆ, ਗਵਾਲੀਅਰ ਦੇ ਕਿਲੇ ਵਿੱਚ ਜਿਹੜਾ ਗੁਰਦੁਆਰਾ ਸੀ ਉਹ ਦੱਬਿਆ। ਐਵੇਂ ਦਿੱਲੀ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਨੇ, ਕੋਈ ਇਹਨਾਂ ਦੇ ਗੁਰਦੁਆਰੇ ਦਾ ਮੰਦਿਰ ਬਣਾ ਧਰਦਾ, ਕੋਈ ਇਹਨਾਂ ਦੇ ਗੁਰਦੁਆਰੇ ਦਾ ਬੋਧੀ ਮੰਦਿਰ ਬਣਾ ਧਰਦਾ ਹੈ। ਤੇ ਇਹ ਆਰਾਮ ਨਾਲ ਬੈਠੇ ਸਿਆਣਪਾਂ ਘੋਟਦੇ ਰਹਿੰਦੇ ਆ। ਉਧਰ ਭਾਈ ਅਮਰਤਪਾਲ ਸਿੰਘ ਨੂੰ ਅਸਾਮ ਚ ਭੇਜਿਆ, ਡਿਬਰੂਗੜ੍ਹ ਜੇਲ੍ਹ ਚ। ਇੱਧਰ ਜਿਹੜਾ ਗੋਲੇ ਵਾਲੇ ਪਿੰਡ ਚ ਬੇਅਦਬੀ ਹੋ ਗਈ, ਈਸਾਈ ਭਾਈਚਾਰੇ ਨੇ ਕਰਤੀ, ਜਿਨ੍ਹਾਂ ਨਾਲ ਪੰਗਾ ਪਿਆ ਸੀ ਸਿੱਖਾਂ ਦਾ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ। ਦੂਜੇ ਪਾਸੇ ਕੋਤਵਾਲੀ ਸਾਹਿਬ ਦੇ ਵਿੱਚ ਬੇਅਦਬੀ ਹੋ ਗਈ, ਪਾਵਨ ਸਾਡਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਦੀ ਵੇਖਰੋਟੀ ਕੀਤੀ ਗਈ। ਹੁਣ ਨਸ਼ਿਆਂ ਨੂੰ ਕੌਣ ਠੱਲ ਪਾਊਗਾ? ਕਿਉਂਕਿ ਜਦੋਂ ਪਿਛਲੇ 2-3 ਦਿਨ ਦੇ ਵਿੱਚ ਕੁਝ ਵੀਡੀਓਜ਼ ਆਈਆਂ ਜਿਹਦੇ ਚ ਚਿੱਟਾ ਖਾ ਕੇ ਮੁੰਡੇ ਮਰੇ, ਤਾਂ ਲੋਕਾਂ ਨੇ ਉੱਤੇ ਜਜ਼ਬਾਤੀ ਹੋ ਕੇ ਇਹੀ ਲਿਖਿਆ ਕਿ ਇਹੋ ਜਿਹਿਆਂ ਨੂੰ ਹੀ ਬਚਾਉਣ ਲਈ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਸਰਗਰਮੀ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਜਬੜੀ ਮਾਰੀ ਆ, ਉਹਦਾ ਇਹ ਆ, ਉੱਤੇ ਉਹਨੇ ਲਿਖਿਆ ਬਈ ਅੱਜ ਇੱਕ ਸੰਸਥਾ ਚਲਾਉਣ ਵਾਲੇ ਅਮਰਤਪਾਲ ਸਿੰਘ ਦੀ ਪਿਛਲੇ 1 ਮਹੀਨੇ ਤੋਂ ਚੱਲ ਰਹੇ ਆਪਰੇਸ਼ਨ ਤਹਿਤ ਗ੍ਰਿਫਤਾਰੀ ਹੋਈ ਹੈ। ਅਸੀਂ ਕਿਸੇ ਗੈਰ ਸਮਾਜਿਕ ਕੰਮ ਕਰਨ ਵਾਲੇ ਵਿਅਕਤੀ ਨੂੰ ਪੰਜਾਬ ਦੀ ਨੌਜਵਾਨੀ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ। ਹੁਣ ਫਿਰ ਗੈਰ ਸਮਾਜਿਕ ਕੰਮ ਇਹਦੇ ਹਿਸਾਬ ਨਾਲ ਕਿਹੜਾ ਹੋਇਆ? ਨਸ਼ੇ ਛੁਡਵਾਉਣੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਿੱਖ ਕੌਮ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਬਾਕੀਆਂ ਨਾਲੋਂ ਬਹੁਤੇ ਸਿਆਣੇ ਸਮਝਿਆ ਜਾਂਦਾ ਵੀ ਬੜੇ ਵਿਦਵਾਨ ਨੇ, ਸਮਝਦਾਰ ਨੇ, ਬੁੱਧੀਜੀਵੀ ਨੇ। ਕਈ ਉਹਨਾਂ ਲਈ ਸਤਿਕਾਰਤ ਸ਼ਬਦ ਜਿਹੜੇ ਆ ਉਹ ਵਰਤੇ ਜਾਂਦੇ ਆ। ਉਹਨਾਂ ਦਾ ਕੰਮ ਜਿੰਨਾ ਕੁ ਮੈਨੂੰ ਸਮਝ ਲੱਗਿਆ ਉਹ ਹੈਗਾ ਵੀ ਸਿੱਖਾਂ ਨੂੰ ਡਰਾਈ ਰੱਖਣਾ, ਤੇ ਹਰ ਵੇਲੇ ਸਿੱਖਾਂ ਦੇ ਮਨਾਂ ਵਿੱਚ ਇੰਡੀਅਨ ਸਟੇਟ ਸਿਸਟਮ ਦਾ, ਭਾਰਤੀ ਮੀਡੀਆ ਦਾ ਡਰ ਜਾ ਪਾਈ ਰੱਖਣਾ ਵੀ ਤੁਸੀਂ ਕੋਈ ਵੀ ਜੇ ਸਿੱਖੋ ਕੰਮ ਕੀਤਾ, ਤੁਸੀਂ ਆਪਦੇ ਧਰਮ ਨੂੰ ਜਾਂ ਆਪਦੇ ਹਿੱਤਾਂ ਦੀ ਰਾਖੀ ਲਈ, ਤੁਸੀਂ ਆਪਦੀ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਵੀ ਕਦਮ ਚੱਕਿਆ ਨਾ, ਪਹਿਲਾਂ ਇਹ ਸੋਚ ਲਿਓ ਵੀ ਮੀਡੀਆ ਕੀ ਕਹੂਗਾ, ਹਿੰਦੂ ਕੀ ਕਹੂਗਾ। ਮੈਂ ਹੈਰਾਨ ਇਸ ਗੱਲ ਤੋਂ ਆ ਵੀ ਜੇਕਰ ਸਿੱਖਾਂ ਨੂੰ ਇਹ ਗੱਲ ਕਹਿ ਕੇ ਹਰ ਮੌਕੇ ਡਰਾਈ ਰੱਖਣਾ, ਉਹਨਾਂ ਨੂੰ ਚੱਲਣ ਨਹੀਂ ਦੇਣਾ, ਉੱਭਰ ਨਹੀਂ ਦੇਣਾ, ਤੇ ਜੇ ਇਹ ਗੱਲ ਚੰਗੀ ਆ, ਵਧੀਆ ਗੱਲ ਆ, ਤਾਂ ਫਿਰ ਜਦੋਂ ਹਿੰਦੂ ਭਾਈਚਾਰੇ ਵਾਲੇ ਕੋਈ ਸਟੈਪ ਚੱਕਦੇ ਆ, ਉਹਨਾਂ ਦੇ ਵਿਦਵਾਨ ਉਹਨਾਂ ਨੂੰ ਕਿਉਂ ਨਹੀਂ ਡਰਾਉਂਦੇ ਕਿ ਤੁਸੀਂ ਪੰਗਾ ਤਾਂ ਜਿਹੜਾ ਹੈਗਾ ਲੈਣਾ ਨਹੀਂ ਲੈਣਾ, ਤੁਹਾਡੀ ਮੌਜ ਆ, ਪਰ ਇਹ ਸੋਚ ਲਓ ਮੀਡੀਆ ਕੀ ਕਹੂਗਾ, ਜਾਂ ਫਲਾਨੀ ਧਿਰ ਜਿਹਦੇ ਨਾਲ ਇਸ ਗੱਲ ਦੇ ਕੰਸਰਨ ਨੇ, ਸੰਬੰਧ ਨੇ, ਉਹ ਕੀ ਕਹਿਣਗੇ। ਮੈਂ
ਹੈਰਾਨ ਆ ਵੀ ਜਿੱਦਣ ਗੁਰਦੁਆਰਾ ਜਿਹੜਾ ਮਟਨ ਕਸ਼ਮੀਰ ਦੇ ਵਿੱਚ ਆ, ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪੈਂਦਾ, ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ, ਜਦੋਂ ਉਹ ਬਾਹਮਣਾਂ ਨੇ ਦੱਬਿਆ, ਉਹਨਾਂ ਨੇ ਤਾਂ ਸੋਚਿਆ ਨਹੀਂ ਵੀ ਸਿੱਖ ਕੀ ਕਹਿਣਗੇ ਜਾਂ ਸਾਨੂੰ ਮੀਡੀਆ ਕੀ ਕਹੂਗਾ। ਤੇ ਵਾਕਿਆ ਹੀ ਨਾ ਸਿੱਖਾਂ ਨੇ ਉਹੋ ਜਿਹੀ ਗੱਲ ਕੀਤੀ ਆ ਤੇ ਨਾ ਮੀਡੀਆ ਨੇ ਕਦੇ ਕਿਹਾ ਹੈਗਾ ਵੀ ਸਿੱਖਾਂ ਦਾ ਗੁਰਦੁਆਰਾ ਦੱਬੀ ਬੈਠੇ। ਹਰ ਕੀ ਪੌੜੀ ਵਾਲਾ ਗੁਰਦੁਆਰਾ ਦੱਬਿਆ, ਜਗਨਨਾਥਪੁਰੀ ਵਾਲਾ ਗੁਰਦੁਆਰਾ ਤਾਂ ਹੁਣੇ ਹੀ ਦੱਬਿਆ, ਗਵਾਲੀਅਰ ਦੇ ਕਿਲੇ ਵਿੱਚ ਜਿਹੜਾ ਗੁਰਦੁਆਰਾ ਸੀ ਉਹ ਦੱਬਿਆ। ਐਵੇਂ ਦਿੱਲੀ ਦੇ ਵਿੱਚ ਕਈ ਗੁਰਦੁਆਰਾ ਸਾਹਿਬ ਨੇ। ਮੋਟੇ ਜਿਹੇ ਅੰਦਾਜ਼ੇ ਅਨੁਸਾਰ 500 ਗੁਰਦੁਆਰਾ ਸਾਰੇ ਭਾਰਤ ਵਿੱਚ ਸਿੱਖਾਂ ਦਾ ਹਿੰਦੂਆਂ ਨੇ ਦੱਬਿਆ ਹੋਇਆ ਬਾਹਮਣਾਂ ਨੇ। ਤੇ ਆਹ ਹੁਣ ਇੱਕ ਤਾਜੀ ਗੱਲ ਹੋਈ ਆ ਵੀ ਅਰੁਣਾਚਲ ਪ੍ਰਦੇਸ਼ ਦੇ ਇੱਕ ਸ਼ਹਿਰ ਦਾ ਨਾਂ ਆ, ਇਲਾਕੇ ਦਾ ਨਾਂ ਆ ਮੇਚੂਕਾ ਦੇ ਵਿੱਚ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਸੀ, ਉਹ ਉੱਥੇ ਬੋਧੀ ਮੰਦਿਰ ਦੇ ਵਿੱਚ ਬਦਲ ਦਿੱਤਾ। ਤੇ ਉਸ ਬੋਧੀ ਮੰਦਿਰ ਵਿੱਚ ਬਦਲਣ ਦੇ ਬਾਅਦ ਵਿੱਚ ਬੜਾ ਰੌਲਾ ਰੱਪਾ ਪਿਆ ਵੀ ਸਾਡਾ ਗੁਰਦੁਆਰਾ ਸਾਹਿਬ ਸੀ। ਪਰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਨੂੰ ਕਾਹਤੋਂ ਨਹੀਂ ਇਹ ਗੱਲ ਆਈ ਵੀ ਮੀਡੀਆ ਕੀ ਕਹੂਗਾ ਜਾਂ ਸਿੱਖ ਕੀ ਸੋਚਣਗੇ। ਤੇ ਜੇ ਹਾਲਤ ਇੰਨੀ ਮਾੜੀ ਆ ਵੀ ਸਿੱਖ ਤਾਂ ਹਰ ਮੌਕੇ ਡਰਾਈ ਰੱਖਣਾ ਸਿੱਖਾਂ ਨੂੰ, ਤਾਂ ਸਿੱਖ ਡਰੇ ਵੀ ਰਹਿੰਦੇ ਕਿ ਮੀਡੀਆ ਕੀ ਕਹੂਗਾ। ਤੇ ਜਿਹੜੇ ਗੈਰ ਸਿੱਖ ਨੇ ਉਹ ਜਦੋਂ ਸਿੱਖਾਂ ਦੇ ਉੱਤੇ, ਸਿੱਖ ਜਜ਼ਬਾਤਾਂ ਉੱਤੇ ਅਟੈਕ ਕਰਦੇ ਆ, ਉਦੋਂ ਉਹਨਾਂ ਨੂੰ ਕੋਈ ਪਰਵਾਹ ਨਹੀਂ, ਚਾਹੇ ਉਹ ਬੋਧੀ ਨੇ, ਚਾਹੇ ਉਹ ਹਿੰਦੂ ਆ ਤੇ ਚਾਹੇ ਕੋਈ ਹੋਰ। ਇਸ ਗੱਲ ਦੇ ਵਿੱਚੋਂ, ਇਸ ਗਧੀ ਗੇੜ ਦੇ ਵਿੱਚੋਂ ਕਿਸੇ ਹੋਰ ਨੇ ਨਹੀਂ ਕੱਢਣਾ, ਆਪਾਂ ਨੂੰ ਆਪ ਹੀ ਨਿਕਲਣਾ ਪੈਣਾ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਇਹੋ ਜਿਹਾ ਗਿਆਨ, ਇਹੋ ਜਿਹੀ ਸਮਝ, ਇਹੋ ਜਿਹੀ ਲਿਆਕਤ ਚੱਟਣੀ ਆ ਜਿਹੜੀ ਸਿੱਖਾਂ ਨੂੰ ਘਾਟੇ ਦੇ ਰਾਹ ਤੋਰਦੀ ਹੋਵੇ। ਇੰਨਾ ਸਿਆਣਾ ਹੋ ਕੇ, ਇੰਨੇ ਅਕਲਮੰਦ ਹੋ ਕੇ, ਜਿਹਨੂੰ ਦੁਨੀਆ ਬਾਅਦ ਚ ਕਹੇ ਕਿੱਡੇ ਬੇਗੈਰਤ ਸੀਗੇ ਲੋਕ ਇਹ। ਕੋਈ ਇਹਨਾਂ ਦੇ ਗੁਰਦੁਆਰੇ ਦਾ ਮੰਦਿਰ ਬਣਾ ਧਰਦਾ, ਕੋਈ ਇਹਨਾਂ ਦੇ ਗੁਰਦੁਆਰੇ ਦਾ ਬੋਧੀ ਮੰਦਿਰ ਬਣਾ ਧਰਦਾ ਹੈ। ਤੇ ਇਹ ਆਰਾਮ ਨਾਲ ਬੈਠੇ ਸਿਆਣਪਾਂ ਘੋਟਦੇ ਰਹਿੰਦੇ ਆ। ਜਿਵੇਂ ਹੁਣ ਸਾਡੇ ਬੰਦਿਆਂ ਨੇ ਕਿਹਾ ਵੀ ਅਰੁਣਾਚਲ ਪ੍ਰਦੇਸ਼ 4 ਮੈਂਬਰੀ ਉੱਚ ਵਫਦ ਸ਼੍ਰੋਮਣੀ ਕਮੇਟੀ ਵੱਲੋਂ ਜਾਊਗਾ। ਇਹੋ ਜਿਹਾ ਵਫਦ ਜੇ, ਇਹੋ ਜਿਹਾ ਕਈ ਹੋਰ ਚੱਕਰ ਪਿੱਛੇ ਜੇ ਇੱਕ ਵਾਰੀ ਸਿੱਖਾਂ ਨੇ, ਅੱਡ ਲੀਡਰਾਂ ਨੇ ਇਹ ਵੀ ਚਲਾਈ ਲਹਿਰ ਵੀ ਆਪਾਂ ਜੀ ਹਰ ਕੀ ਪੌੜੀ ਵਾਲਾ ਗੁਰਦੁਆਰਾ ਆਜ਼ਾਦ ਕਰਾਉਣ ਜਾਣਾ। ਸੁਣਦਾ ਕੋਈ? ਉਦੋਂ ਪਹਿਲਾਂ ਹੀ ਅਗਲੇ ਪੁਲਿਸ ਵਾਲਿਆਂ ਨੂੰ ਹੁਕਮ ਚਾੜ ਦਿੰਦੇ ਆ। ਜਿਹੜਾ ਲੀਡਰ ਹੁੰਦਾ ਜਾਂ ਜਿਨ੍ਹਾਂ ਦੇ ਜਾਣ ਦਾ ਪਤਾ ਹੁੰਦਾ ਵੀ ਇਹਨਾਂ ਨੇ ਜਾਣਾ, ਉਹਨਾਂ ਨੂੰ ਚੱਕ ਕੇ ਅਗਲੇ ਪਹਿਲਾਂ ਹੀ ਕਾਬੂ ਕਰ ਲੈਂਦੇ ਆ। ਕੋਈ ਸੁਣਵਾਈ ਨਹੀਂ। ਇਹ ਜਿਹੜਾ ਸਾਰਾ ਕੁਝ ਵਾ, ਇਹਦੇ ਤੋਂ ਨਵੀਂ ਜਿਹੜੀ ਨੌਜਵਾਨ ਪਨੀਰੀ ਆ ਸਾਡੀ, ਉਹ ਇਹਦੇ ਤੋਂ ਬੜੀ ਦੁਖੀ ਆ ਵੀ ਸਿੱਖਾਂ ਨੂੰ, ਅਸੀਂ ਤਾਂ ਇਤਿਹਾਸ ਵਿੱਚ ਪੜ੍ਹਿਆ ਵੀ ਇਹ ਸੂਰਮੇ ਨੇ, ਦਲੇਰ ਨੇ, ਧਰਮ ਦੇ ਲਈ ਜਾਨ ਵਾਰ ਜਾਂਦੇ ਨੇ, ਪਰ ਇਹ ਲੜਦੇ ਤਾਂ ਹੈਗੇ, ਪਰ ਉਹਨਾਂ ਗੱਲਾਂ ਲਈ ਕਿਉਂ ਨਹੀਂ ਲੜਦੇ ਜਿਨ੍ਹਾਂ ਲਈ ਲੜਨਾ ਚਾਹੀਦਾ। ਜਿਵੇਂ ਹੁਣ ਬੇਅਦਬੀ ਦੇ ਦੋਸ਼ੀਆਂ ਦਾ ਮਸਲਾ, ਜਿੰਨੇ ਸਿਆਣੇ ਬਿਆਣੇ ਬੰਦੇ ਆ ਸਾਰੇ ਕਹਿੰਦੇ ਨੇ ਕਿ ਨਹੀਂ, ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ, ਪਾਪੀਆਂ ਨੂੰ, ਦੁਸ਼ਟਾਂ ਨੂੰ ਜਦੋਂ ਫੜ ਲਿਆ ਜਾਏ। ਨਵੇਂ ਨੌਜਵਾਨ ਇਸ ਗੱਲ ਦੇ ਬਿਲਕੁਲ ਉਲਟ ਨੇ। ਉਹ ਕਹਿੰਦੇ ਵੀ ਤੁਸੀਂ ਡਰਦੇ ਕਾਹਤੋਂ ਮੀਡੀਆ ਤੋਂ? ਦਰਬਾਰ ਸਾਹਿਬ ਦੇ ਵਿੱਚ ਜਿਹੜੇ ਪਾਪੀ ਨੇ ਕਰਤੂਤ ਕੀਤੀ ਸੀ ਜਾਂ ਕਰਨ ਆਇਆ ਸੀ, ਉਹ ਰਗੜਤਾ, ਕੀ ਕਰ ਲਿਆ ਮੀਡੀਆ ਨੇ? ਤੋ ਇਸ ਤਰੀਕੇ ਨਾਲ ਜਦੋਂ ਤੱਕ 2 4 10 ਸਿੱਖਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਪਾਪੀ ਨੇ ਜਦੋਂ ਸੋਧੇ ਨਹੀਂ ਜਾਂਦੇ, ਉਹਨਾਂ ਟਾਈਮ ਗੱਲ ਨਹੀਂ ਬਣਨੀ। ਹੁਣ ਜਿਹੜੇ ਸਿਆਣੇ ਬੰਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਜੀ ਹਿੰਸਾ ਨੂੰ, ਵਾਇਲੈਂਸ ਨੂੰ ਮਤਲਬ ਪ੍ਰੋਪੋਗੇਟ ਕਰ ਰਹੇ ਨੇ, ਇਹ ਤਾਂ ਜੀ ਲੋਕਾਂ ਨੂੰ ਪੁੱਠੇ ਰਾਹ ਪਾ ਰਹੇ। ਅਸੀਂ ਤਾਂ ਲੋਕਾਂ ਦੀ ਰਾਏ ਦੱਸ ਰਹੇ ਹਾਂ ਵੀ ਜਿਹੜਾ ਯੂਥ ਆ ਤੇ ਪੁਰਾਣੇ ਬੰਦਿਆਂ 'ਚ ਆਹ ਫਰਕ। ਇਸੇ ਚੱਕਰ ਦੇ ਵਿੱਚ ਹਰ ਮੌਕੇ ਜਿਹੜੀ ਕੌਮ ਦੀ ਜਵਾਨੀ ਹੁੰਦੀ ਆ, ਉਹਦਾ ਫਿਰ ਆਪ ਤੋਂ ਵੱਡੀ ਉਮਰ ਵਾਲਿਆਂ ਨਾਲ ਤਾਲਮੇਲ ਨਹੀਂ ਬੈਠਦਾ। ਜਦੋਂ ਕੋਈ ਉਹੋ ਜਿਹਾ ਆਗੂ ਜਿਹੜਾ ਉਹਨਾਂ ਦੇ ਜਜ਼ਬਿਆਂ ਨੂੰ, ਉਹਨਾਂ ਦੇ ਖਿਆਲਾਤਾਂ ਨੂੰ
ਪ੍ਰਤੀਨਿਧ ਕਰੇ, ਰੂਪਮਾਨ ਕਰੇ, ਫਿਰ ਉਹ ਉਹਦੇ ਦੁਆਲੇ ਹੋ ਜਾਂਦੇ ਆ ਵੀ ਆਹ ਵਧੀਆ ਬੰਦਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਦੋਂ ਕੌਮ ਦੀ ਉਸ ਵੇਲੇ ਦੀ ਜਵਾਨੀ ਨੇ ਸੁਣਿਆ ਵੀ ਸ਼ੁਕਰ ਆ ਕੋਈ ਆਇਆ ਜਿਹੜਾ ਕਹਿੰਦਾ ਵੀ ਜੇਕਰ ਕੋਈ ਬੇਅਦਬੀ ਕਰਦਾ ਹੈ ਉਹਨੂੰ ਸੋਧ ਕੇ ਆ ਜਾਓ, ਮੈਂ ਸਾਂਭੂ, ਤਾਂ ਉਸ ਵੇਲੇ ਕੌਮ ਦੀ ਜਵਾਨੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਾਂ ਹੇਠ ਉਦੋਂ ਪੰਜਾਬ ਦੀ ਪੰਥ ਦੀ ਸਿੱਖ ਸ਼ਕਤੀ ਇੱਕ ਬੜੇ ਵੱਡੇ ਪਲੇਟਫਾਰਮ ਤੇ ਖੜੀ ਸੀ। ਉਹ ਸਾਰੀ ਦੀ ਸਾਰੀ ਸਿੱਖ ਸ਼ਕਤੀ ਹੈ ਜਿਹੜੀ ਉਹ ਸੰਤਾਂ ਦੀ ਹਮਾਇਤ ਵਿੱਚ ਆਈ, ਐਵੇਂ ਨਹੀਂ ਸੀ ਆ ਗਈ, ਕਿਸੇ ਗੱਲ ਨੂੰ ਆਈ। ਬਾਅਦ ਵਿੱਚ ਜਦੋਂ ਸਿੱਖ ਜੁਝਾਰੂ ਲਹਿਰ ਚੱਲੀ ਉਦੋਂ ਵੀ ਜਿਹੜੇ ਆਗੂ ਸੀ ਉਹਨਾਂ ਦੀ ਕਮਿਟਮੈਂਟ ਜਿਹੜੀ ਸੀ ਉਹਦੇ ਕਰਕੇ ਵੀ ਮੈਂ ਬੱਬਰਾਂ 'ਚ ਜਾਣਾ, ਮੈਂ ਲਿਬਰੇਸ਼ਨ 'ਚ ਜਾਣਾ, ਮੈਂ ਫਲਾਣੇ ਤੋਂ ਬਹੁਤ ਪ੍ਰਭਾਵਿਤ, ਇਦਾਂ ਚੱਲਿਆ। ਅੱਜ ਦੇ ਦੌਰ ਵਿੱਚ ਸਿੱਖ ਨੌਜਵਾਨਾਂ ਨੂੰ ਦੀਪ ਸਿੱਧੂ ਨੇ ਜਾਂ ਭਾਈ ਅਮਰਤਪਾਲ ਸਿੰਘ ਨੇ ਪ੍ਰਭਾਵਿਤ ਕੀਤਾ। ਹੁਣ ਭਾਈ ਅਮਰਤਪਾਲ ਸਿੰਘ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਚਲੇ ਜਾਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਗੱਲ ਮੁੱਕ ਗਈ, ਵੀ ਐਪੀਸੋਡ ਖਤਮ ਹੋ ਗਿਆ ਜੀ, ਹੁਣ ਤਾਂ ਜੀ ਬਸ ਕੋਈ ਇਸ ਗੱਲ ਦੇ ਵਿੱਚ ਤਾਂ ਕੁਝ ਹੋਣਾ ਨਹੀਂ, ਕੋਈ ਨਵਾਂ ਕੋਈ ਕਹਾਣੀ ਬਣੂ। ਪਰ ਗੱਲ ਏਦਾਂ ਵੀ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਉਹ ਕਿੰਨਾ ਕੁ ਟਾਈਮ ਜੇਲ੍ਹ ਰਹਿੰਦੇ ਆ, ਬਾਹਰ ਆਉਂਦੇ ਆ ਤੇ ਕੀ ਕਰਦੇ ਆ, ਇਹ ਤਾਂ ਇਸ ਗੱਲ ਨਾਲ ਇੱਕ ਨਾਲ ਗੱਲ ਜੁੜ ਗਈ। ਦੂਜਾ ਇਹ ਹੈ ਕਿ ਹਕੂਮਤ ਦੇ ਮਨਸੂਬੇ ਕੁਝ ਹੋਰ ਨੇ। ਜੇ ਸਿੱਖ ਚਾਹੁਣ ਵੀ ਅਸੀਂ ਟਿਕ ਕੇ ਬਹਿਣਾ, ਅਗਲੇ ਬੈਠਣ ਦਿੰਦੇ। ਹਕੂਮਤ ਦਾ ਸਾਫ਼ ਮੂਡ ਆ ਇਹਨਾਂ ਦਿਨਾਂ ਦੇ ਵਿੱਚ, ਜਦੋਂ ਕਿ ਜਿਹੜਾ ਵਾਰਸ ਪੰਜਾਬ ਦੇ ਜਥੇਬੰਦੀ ਦਾ ਉਭਾਰ ਸੀ ਉਹ ਇੱਕ ਵਾਰੀ ਲੋਕਾਂ ਨੂੰ ਲੱਗ ਰਿਹਾ ਕਿ ਸਾਰੀ ਚੀਜ਼ ਨੂੰ ਡੱਕਾ ਲੱਗ ਗਿਆ, ਨੱਥ ਪੈ ਗਈ, ਡੱਕਾ ਮੁੜ ਗਿਆ, ਲੱਗਦਾ ਨਾ। ਔਰ ਦੂਜੇ ਪਾਸੇ ਸਟੇਟ ਨੇ ਲਗਾਤਾਰ ਸਿੱਖ ਨੌਜਵਾਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ। ਅੱਜ ਵੀ 3-4 ਨੌਜਵਾਨਾਂ ਦਾ ਫੋਨ ਆਇਆ ਕਿ ਸਾਨੂੰ ਮਾਲ ਮੰਡੀ ਸੱਦਿਆ, ਸਾਨੂੰ ਫਲਾਣੇ ਸੀਏ ਸਟਾਫ ਸੱਦਿਆ। ਤਾਂ ਉਹਨਾਂ ਦਾ ਇਹ ਹੈ ਕਿ ਅਜੇ ਕੁਝ ਵੱਡਾ ਹੋਰ ਕਰਨਾ। ਲੋਕ ਕਹਿੰਦੇ ਆ ਕਿ ਜਿਹੜੀਆਂ ਅਗਲੀਆਂ ਲੋਕ ਸਭਾ ਚੋਣਾਂ ਨੇ ਉਦੋਂ ਤੱਕ ਪੰਜਾਬ ਦੇ ਵਿੱਚ ਥੱਲੇ ਅੱਗ ਮਚਾਈ ਰੱਖਣੀ ਹੈ, ਇਹਨਾਂ ਨੇ ਅਜੇ ਗੜਬੜ ਕਰਾਉਣਗੇ। ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਹਕੂਮਤੀ ਏਜੰਸੀਆਂ ਜਿਹੜੀਆਂ ਨੇ ਉਹ ਤਾਂ ਪੰਜਾਬ ਦੇ ਵਿੱਚ ਕਿਸੇ ਵੀ ਹੱਦ ਤੱਕ ਜਾਣਗੀਆਂ ਤਾਂ ਕਿ ਉਹਨਾਂ ਨੂੰ ਆਪਦੇ ਏਜੰਡੇ ਨੂੰ, ਆਪਦੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਮਾਹੌਲ ਬਣੇ। ਇਹ ਗੱਲ ਆਖੀ ਜਾ ਰਹੀ ਆ ਕਿ ਸਹਿਜੇ ਸਹਿਜੇ ਹੌਲੀ ਹੌਲੀ ਇਹੋ ਜਿਹਾ ਮਾਹੌਲ ਬਣਾਇਆ ਜਾਏਗਾ ਕਿ ਸਿੱਖ ਨੌਜਵਾਨ ਅੱਕੇ ਹੋਏ ਆਪ ਕਹਿਣ ਕਿ ਹੁਣ ਮੇਰੇ ਤੋਂ ਨਜਾਇਜ਼ ਹੋਰ ਕੁੱਟ ਨਹੀਂ ਖਾ, ਹੁਣ ਮੇਰੇ ਤੋਂ ਨਿੱਤ ਏਦਾਂ ਜਲੀਲ ਨਹੀਂ ਹੋਇਆ ਜਾ। ਇਹੀ ਦਿਨ ਦੀ ਉਡੀਕ ਵਿੱਚ ਵਾ ਏਜੰਸੀਆਂ, ਇੰਡੀਅਨ ਸਟੇਟ ਸਿਸਟਮ, ਜਦੋਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਕਿ ਲਓ ਜੀ ਹਥਿਆਰ ਚੱਕੀ ਫਿਰਦੇ ਆ, ਹੁਣ ਇਹਨਾਂ ਦਾ ਕੀ ਕਰੀਏ। ਕਿਉਂਕਿ ਜਦੋਂ ਕੋਈ ਮਨੁੱਖ, ਜਦੋਂ ਕੋਈ ਆਮ ਜਿਹੜਾ ਸ਼ਾਂਤਮਈ ਅੰਦੋਲਨ ਹੁੰਦਾ ਉਹਦੇ ਵਾਸਤੇ, ਸਟੇਟ ਵਾਸਤੇ ਔਖਾ ਹੁੰਦਾ ਉਹ ਤੇ ਤਸ਼ੱਦਦ ਕਰਨਾ। ਬਹਾਨਾ ਤਾਂ ਫਿਰ ਵੀ ਅਗਲੇ ਲੱਭ ਹੀ ਲੈਂਦੇ ਆ, ਜਿਵੇਂ ਆ ਲੱਭ ਹੀ ਲਿਆ ਹੁਣ ਅਮਰਤਪਾਲ ਸਿੰਘ ਹੁਣਾਂ ਦੁਆਲੇ ਜਦੋਂ ਸ਼ਿਕੰਜਾ ਕੱਸਣਾ ਸੀ। ਇਹ ਕਿਹੜਾ ਅਸਾਲਟਾਂ ਦੇ ਢੇਰ ਚੱਕੀ ਫਿਰਦੇ ਸੀ, ਸਾਰੇ ਲਾਇਸੈਂਸੀ ਅਸਲਾ ਸੀ। ਖੈਰ, ਹਕੂਮਤ ਜਿਹੜੀ ਆ ਉਹਦੇ ਬਾਰੇ ਇਸ ਮੌਕੇ ਇਹ ਗੱਲ ਚੱਲ ਰਹੀ ਆ ਕਿ ਉਹ ਮਾਹੌਲ ਬਣਾਉਣਾ ਚਾਹੁੰਦੇ ਆ ਜਦੋਂ ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ ਖੂਨ ਦੀਆਂ ਇੱਥੇ ਨਦੀਆਂ ਵਗਾਈਆਂ ਜਾਣ, ਲਾਸ਼ਾਂ ਦੇ ਢੇਰ ਲਾਏ ਜਾਣ, ਸਿੱਖਾਂ ਦੀ ਨਸਲਕੁਸ਼ੀ ਲਈ ਮਾਹੌਲ ਤਿਆਰ ਕੀਤਾ ਜਾਏ। ਪਰ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਵੀ ਉਹ ਤਾਂ ਜੀ ਸਾਡੀ ਨਸਲਕੁਸ਼ੀ ਕਰਨ ਨੂੰ ਫਿਰਦੇ ਆ, ਕੀ ਸਿੱਖ ਆਪਦੇ ਹੱਕਾਂ ਦੀ ਗੱਲ ਕਰਨੀ ਬੰਦ ਕਰ ਦੇਣਗੇ? ਕੀ ਸਿੱਖ ਇਹ ਸੋਚ ਕੇ ਕਿ ਸਾਨੂੰ ਮਾਰ ਦੇਣਗੇ ਸਿੱਖ ਚੁੱਪ ਕਰ ਜਾਣਗੇ? ਇਹ ਗੱਲ ਨਾ ਪਹਿਲਾਂ ਕਦੇ ਹੋਈ ਆ, ਨਾ ਗਾਂ ਕਦੇ ਹੋਣੀ। ਸਿੱਖਾਂ ਨਾਲ ਧੱਕੇਸ਼ਾਹੀਆਂ, ਬੇਇਨਸਾਫੀਆਂ, ਬਦਲਾਖੋਰੀ, ਪਾਪ, ਛਲ ਕਪਟ ਵਾਲੇ ਹਕੂਮਤੀ ਸਿਸਟਮ ਨੇ 1947 ਤੋਂ ਅੱਜ ਤੱਕ ਕੋਈ ਕਸਰ ਨਹੀਂ ਛੱਡੀ। ਪਰ ਸਿੱਖਾਂ ਨੇ ਵੀ ਹਰ ਮੌਕੇ ਬਰਾਬਰ ਦੀ ਗੱਲ ਕਰਕੇ ਦਿਖਾਈ। ਹਰ ਮੌਕੇ ਸਿੱਖ ਆਪਦਾ ਧਰਮ ਨਾਲ, ਕੌਮ ਨਾਲ ਜਿਹੜਾ ਉਹਨਾਂ ਦਾ ਫਰਜ਼ ਬਣਦਾ
ਉਹ ਨਿਭਾਉਂਦੇ ਰਹੇ ਆ ਤੇ ਨਿਭਾਉਂਦੇ ਰਹਿਣਗੇ। ਜਦੋਂ ਭਾਈ ਅਮਰਤਪਾਲ ਸਿੰਘ ਇੱਥੇ ਪੰਜਾਬ 'ਚ ਸ਼ੁਰੂ ਵਿੱਚ ਆਇਆ, ਉਦੋਂ ਈਸਾਈ ਭਾਈਚਾਰੇ ਦੀਆਂ ਵਧੀਆਂ ਹੋਈਆਂ ਸਰਗਰਮੀਆਂ ਕਰਕੇ ਪੁਆੜਾ ਖੜਾ ਹੋਇਆ ਸੀ। ਕਈ ਲੋਕਾਂ ਨੂੰ ਲੱਗਦਾ ਹੋਣਾ ਵੀ ਉਹਨੇ ਐਵੇਂ ਹੀ ਪੰਗਾ ਲੈ ਲਿਆ, ਪਰ ਸੱਚੀ ਗੱਲ ਆ ਕਿ ਪੰਜਾਬ ਦੇ ਮਾਝਾ ਖੇਤਰ ਦੇ ਲੋਕ ਬਹੁਤ ਦੁਖੀ ਆ ਇਸ ਗੱਲ, ਜਿੰਨਾ ਕਹਿ ਦਈਏ ਉਹਨਾਂ ਦੁਖੀ ਹੈ। ਜਦੋਂ ਕੋਈ ਸਿੱਖ ਆਪ ਦਾ ਧਰਮ ਤਿਆਗ ਕੇ ਕਿਸੇ ਡੇਰੇ ਜਾਣ ਲੱਗਦਾ, ਉਦੋਂ ਵੀ ਸਿੱਖ ਦੁਖੀ ਹੁੰਦੇ ਆ। ਪਰ ਜਿਹੜੇ ਸਿੱਖ ਸਿੱਖੀ ਤਿਆਗ ਕੇ ਈਸਾਈ ਬਣਦੇ ਆ, ਉਹਨਾਂ ਨੂੰ ਜੋ ਕੁਝ ਕਰਨ ਲਈ ਕਿਹਾ ਜਾਂਦਾ, ਜਿਵੇਂ ਉਹਨਾਂ ਤੋਂ ਸਿੱਖਾਂ ਦੇ ਜਜ਼ਬਾਤਾਂ ਦੀ ਹੇਠੀ ਕਰਾਈ ਜਾਂਦੀ ਆ ਵੀ ਤੁਸੀਂ ਦੇਗ ਨਹੀਂ ਲੈਣੀ ਕੜਾਹ ਪ੍ਰਸ਼ਾਦ ਦੀ, ਤੁਸੀਂ ਗੁਰਦੁਆਰਾ ਸਾਹਿਬ ਦੇ ਬਾਰੇ ਆਹ ਸ਼ਬਦ ਵਰਤਣਾ, ਗੁਰੂ ਸਾਹਿਬ ਦੇ ਬਾਰੇ ਆਹ ਸ਼ਬਦ ਵਰਤਣਾ। ਨੀਵਾਂ ਦਿਖਾਉਣ ਦੇ ਲਈ ਕੋਈ ਵੀ ਨੀਵੀਂ ਤੋਂ ਨੀਵੀਂ ਹਰਕਤ ਜਿਹੜੀ ਆ ਨਵੇਂ ਬਣੇ ਈਸਾਈਆਂ ਤੋਂ ਕਰਵਾਈ ਜਾਂਦੀ। ਤੇ ਇਹ ਆਮ ਚਰਚਾ ਆ ਪੰਜਾਬ ਦੇ ਵਿੱਚ ਕਿ ਜਿਹੜੇ ਗੁਟਕਿਆਂ ਦੀ, ਗੁਰਬਾਣੀ ਦੇ ਗੁਟਕਿਆਂ ਦੀ ਤੇ ਜਿਹੜੀਆਂ ਗੁਰੂ ਸਾਹਿਬਾਨ ਦੀਆਂ ਮਨੋਕਲਪਤ ਤਸਵੀਰਾਂ ਨੇ, ਇਹਨਾਂ ਦੀ ਜਿੰਨੀ ਬੇਅਦਬੀ ਆ ਉਹ ਸਾਰੀ ਉਹਨਾਂ ਤੋਂ ਕਰਵਾਈ ਜਾਂਦੀ ਆ ਜਿਹੜੇ ਸਿੱਖਾਂ ਵਿੱਚੋਂ ਨਵੇਂ-ਨਵੇਂ ਈਸਾਈ ਬਣਦੇ ਆ। ਉਹਦਾ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਬਈ ਈਸਾਈ ਜਿਹੜੇ ਨੇ ਉਹ ਇਸ ਗੱਲੋਂ ਬੜੇ ਦੁਖੀ ਨੇ ਕਿ ਸਿੱਖ ਗੁਰਬਾਣੀ ਦਾ ਬਹੁਤ ਸਤਿਕਾਰ ਕਰਦੇ। ਗੁਰਬਾਣੀ ਦਾ ਕੱਲਾ ਸਿੱਖ ਨਹੀਂ ਸਤਿਕਾਰ ਕਰਦੇ, ਇੱਥੇ ਵਸਦੇ ਹੋਰ ਭਾਈਚਾਰੇ ਵੀ ਜਿਹੜੇ ਗੈਰ ਸਿੱਖ ਨੇ, ਚਾਹੇ ਹਿੰਦੂ ਆ ਜਾਂ ਹੋਰ ਆ, ਉਹ ਵੀ ਕਰਦੇ। ਸੋ ਇਹਨਾਂ ਨੇ ਇਹ ਮਿਥਿਆ ਹੋਇਆ ਵੀ ਕਿਸੇ ਈਸਾਈ ਨੂੰ, ਨਵੇਂ ਬਣੇ ਸਿੱਖਾਂ ਦੇ ਵਿੱਚੋਂ ਜਿਹੜਾ ਈਸਾਈ ਬਣਿਆ, ਉਹਨਾਂ ਟਾਈਮ ਨਾ ਮੰਨੋ ਜਿੰਨਾ ਟਾਈਮ ਉਹ ਗੁਰਬਾਣੀ ਦੀ ਬੇਅਦਬੀ ਨਹੀਂ ਕਰਕੇ ਦਿਖਾਉਂਦੇ। ਸੋ ਥਾਂ ਥਾਂ ਦੇ ਉੱਤੇ ਜਦੋਂ ਗੁਰਬਾਣੀ ਦੇ ਗੁਟਕਿਆਂ ਦੀ ਬੇਅਦਬੀ ਜਾਂ ਗੁਰੂ ਸਾਹਿਬਾਨ ਦੀਆਂ ਆਖੀਆਂ ਜਾਂਦੀਆਂ ਤਸਵੀਰਾਂ ਦੀ ਬੇਅਦਬੀ ਦੀ ਕੋਈ ਗੱਲ ਆਉਂਦੀ ਹੈ, ਉਦੋਂ ਆਮ ਲੋਕ ਕਹਿ ਦਿੰਦੇ ਨੇ ਵੀ ਇਹਦੇ ਪਿੱਛੇ ਈਸਾਈ ਹੋਣੇ। ਹੁਣ ਇਹ ਗੱਲ ਬੜੇ ਚਿਰ ਤੋਂ ਚੱਲਦੀ ਚਲਾਉਂਦੀ ਰਹੀ, ਪਰ ਇਹ ਗੱਲ ਦਾ ਕੋਈ ਹਿਸਾਬ ਕਿਤਾਬ ਜਿਹਾ ਬਣਿਆ ਨਹੀਂ ਸੀ। ਆਖਰ ਕਰਨਾ ਇੱਕ ਘਟਨਾ ਇਹਨਾਂ ਦਿਨਾਂ 'ਚ ਵਾਪਰੀ, ਜਿਹਦੇ ਵਿੱਚ ਈਸਾਈਆਂ ਦੇ 2 ਪਾਸਟਰ ਆ ਜਿਹੜੇ ਉਹ ਫੜੇ ਆ ਪੁਲਿਸ ਨੇ, ਤੇ ਉਹਨਾਂ ਨੇ ਗੁਰਬਾਣੀ ਦੇ ਅੰਗ ਜਿਹੜੇ ਨੇ ਉਹ ਖਿਲਾਰੇ ਆ, ਗੁਟਕਾ ਸਾਹਿਬ ਖਿਲਾਰੇ। ਉਹਨਾਂ ਦੀ ਵੀਡੀਓ ਵੀ ਆਈ ਹੈ ਬਕਾਇਦਾ। ਇਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਆ, ਜਿਹਦੇ ਵਿੱਚ ਜਿਹੜੇ ਪਾਸਟਰ ਪਾਦਰੀ ਨੇ, ਹੈ ਤਾਂ ਉਹ ਬਟਾਲੇ ਦੇ ਨੇ ਦੋਨੇ, ਪਰ ਉਹਨਾਂ ਨੇ ਇਹ ਵਾਰਦਾਤ ਗੋਲੇਵਾਲੇ ਪਿੰਡ 'ਚ ਕੀਤੀ ਆ। ਤੇ ਉਹਨਾਂ ਨੇ ਇਹ ਕਰਤੂਤ ਜਦੋਂ ਕੀਤੀ, ਉਹਨਾਂ ਦੀ ਵੀਡੀਓ ਵੀ ਬਣੀ ਗੱਡੀ ਲਈ ਫਿਰਦਿਆਂ ਦੀ, ਫੜੇ ਵੀ ਗਏ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜੀ ਘਟਨਾ ਮਰਿੰਡੇ ਵਿੱਚ ਵਾਪਰੀ ਆ ਕੱਲ, ਉਹਦੀ ਤਾਂ ਬਹੁਤ ਚਰਚਾ ਮੀਡੀਆ 'ਚ, ਤੇ ਸਾਰੇ ਸਿੱਖ ਜਜ਼ਬਾਤ ਵੀ ਜ਼ਖਮੀ ਹੋਏ ਨੇ ਤੇ ਉੱਥੇ ਗਏ ਨੇ। ਪਰ ਇਸ ਗੱਲ ਵਿੱਚ ਵੀ ਤਾਂ ਗੁਰਬਾਣੀ ਦੀ ਬੇਅਦਬੀ ਹੋਈ ਆ ਗੋਲੇ ਵਾਲੇ ਪਿੰਡ ਦੇ ਵਿੱਚ, ਤੇ ਇੱਥੇ ਵੀ ਤਾਂ ਦੁਸ਼ਟ ਫੜੇ ਗਏ ਨੇ। ਇਹਦੀ ਮੀਡੀਆ ਨੇ ਚਰਚਾ ਹੀ ਨਹੀਂ ਹੋਣ ਦਿੱਤੀ। ਜਿਹੜੀ ਗੱਲ ਪਹਿਲੇ ਦਿਨ ਤੋਂ ਭਾਈ ਅਮਰਤਪਾਲ ਸਿੰਘ ਵਰਗੇ ਜਾਂ ਸਾਡੇ ਵਰਗੇ ਲੋਕ ਪਿੱਟ ਰਹੇ ਨੇ ਕਿ ਜਿਹੜਾ ਈਸਾਈਆਂ ਦਾ ਹਮਲਾ, ਉਹਨੂੰ ਇਗਨੋਰ ਕਰਾਉਣ ਵਿੱਚ, ਉਹਨੂੰ ਅੱਖੋਂ ਪਰੋਖੇ ਕਰਾਉਣ ਦੇ ਵਿੱਚ, ਬੇਸ਼ੱਕ ਅੱਜ ਅੰਕੁਰ ਨਰੂਲਾ ਜਿਹੜਾ ਈਸਾਈਆਂ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਇੱਥੇ ਧੜੱਲੇਦਾਰ, ਉਹਨਾਂ ਦਾ ਪ੍ਰਚਾਰਕ ਮੰਨਿਆ ਜਾਂਦਾ ਹੈ, ਅੱਜ ਉਹਦੇ ਰੇਡ ਵੀ ਪਈ ਆ ਇਨਕਮ ਟੈਕਸ ਦੀ, ਪੈਸੇ ਬਾਰੇ ਪੁੱਛ ਪੜਤਾਲ ਚੱਲ ਰਹੀ ਆ। ਪਰ ਇਹ ਗੱਲ ਹੈਗੀ ਆ ਕਿ ਭਾਰਤੀ ਹਕੂਮਤੀ ਤੰਤਰ ਜਾਂ ਹਿੰਦੂਤਵ ਸਾਰੇ ਭਾਰਤ ਵਿੱਚ ਈਸਾਈਆਂ ਦੇ ਹਮਲੇ ਦੇ ਬਾਰੇ ਹੋਰ ਤਰੀਕੇ ਨਾਲ ਆ, ਪਰ ਪੰਜਾਬ ਵਿੱਚ ਉਹ ਫ੍ਰੀ ਹੈਂਡ ਦਿੱਤਾ ਹੋਇਆ ਵੀ ਕੋਈ ਗੱਲ ਨਹੀਂ, ਸਿੱਖਾਂ ਨੇ ਹਿੰਦੂ ਬਣਾਉਂਦੇ ਆ, ਸਿੱਖਾਂ ਨੇ ਈਸਾਈ ਬਣਾਉਂਦੇ ਆ। ਕੋਈ ਜਿਹੜਾ ਮੀਡੀਆ, ਉਹਨੇ ਵੀ ਬੜਾ ਅਜੀਬੋ ਗਰੀਬ ਜਿਹਾ ਰਵੱਈਆ ਫੜਿਆ ਹੋਇਆ ਕਿ ਈਸਾਈਆਂ ਵੱਲੋਂ ਕੀਤੀ ਬੇਅਦਬੀ ਦੀ ਖਬਰ ਚੱਜ ਹਾਲ ਨਾਲ ਦਿੱਤੀ ਦੀ। ਅੱਜ ਅਜੀਤ ਅਖਬਾਰ ਸਮੇਤ ਸਾਰੇ ਅਖਬਾਰਾਂ 'ਚ ਖਬਰ ਤਾਂ ਲੱਗੀ ਆ, ਪਰ ਬੜੀ ਲੁਕੋ ਕੇ ਜੇ ਲਾਈ ਹੋਈ, ਲੁਕੋ ਕੇ ਜੇ ਖਬਰ ਇਸ ਹਿਸਾਬ ਨਾਲ ਲਾਈ ਗਈ ਆ ਕਿ ਖਬਰ ਲੱਗ ਵੀ ਜਾਵੇ ਤੇ ਖਬਰ ਦਾ ਕੋਈ ਅਸਰ ਨਾ ਪਵੇ। ਜਦੋਂ ਕਿ ਜਿਹੜੀ ਮਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ ਵਾਲੀ ਬੇਅਦਬੀ ਹੈ, ਉਹਦੀ
ਜ਼ਿਆਦਾ ਉਭਾਰ ਕੇ ਖਬਰ ਲੱਗੀ। ਉੱਥੇ ਜਿਹੜਾ ਪਾਪੀ ਫੜਿਆ ਹੈ, ਰਾਤ ਉਹਦੇ ਘਰ ਤੇ ਵੀ ਹਮਲਾ ਹੋਇਆ, ਘਰ-ਬਾਰ ਛੱਡ ਕੇ ਉਹਦੇ ਪਰਿਵਾਰ ਦੇ ਮੈਂਬਰ ਭੱਜ ਭੁੱਜ ਗਏ। ਦੱਸਦੇ ਆ ਵੀ ਉਹਨੂੰ ਰੋਪੜ ਜੇਲ੍ਹ ਭੇਜਤਾ। ਪਰ ਜਿਹੜਾ ਉਹ ਦੁਸ਼ਟ ਵਾ, ਉਹ ਜਿਹੜਾ ਪਾਪੀ ਆ, ਉਹਨੂੰ ਬਚਾਉਣ ਲਈ ਉੱਥੋਂ ਦੇ ਹੁਣ ਪ੍ਰਬੰਧਕ, ਖਾਸ ਤੌਰ ਦੇ ਉੱਤੇ ਜਿਹੜੇ ਗ੍ਰੰਥੀ, ਜਿਨ੍ਹਾਂ ਦੇ ਉਦੋਂ ਉਹਨੇ ਆ ਕੇ ਚਪੇੜਾਂ ਮਾਰੀਆਂ, ਦਸਤਾਰਾਂ ਲਾਈਆਂ, ਉਸ ਤੋਂ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ, ਜਿਨ੍ਹਾਂ ਤੋਂ ਉਹ ਪਾਠ ਕਰ ਰਹੇ ਸੀ, ਬਾਣੀ ਪੜ੍ਹ ਰਹੇ ਸੀ, ਜਿਸ ਤਰੀਕੇ ਨਾਲ ਉਹਨਾਂ ਦੇ ਉੱਤੇ ਅਟੈਕ ਕਰਕੇ ਉਹਨਾਂ ਨੂੰ ਸੁੱਟਿਆ ਸਰੂਪਾਂ ਨੂੰ, ਉਹ ਸਾਰਿਆਂ ਨੇ ਦੇਖਿਆ, ਵੀਡੀਓ ਬਣੀ ਹੋਈ ਹੈ। ਪਰ ਉਹ ਗ੍ਰੰਥੀ ਤੇ ਡੇਰੇ ਦੇ ਉੱਥੇ ਗੁਰਦੁਆਰਾ ਸਾਹਿਬ ਦਾ ਹੀ ਇੱਕ ਹੋਰ ਪ੍ਰਬੰਧਕ ਮੀਡੀਆ ਨੂੰ ਲਗਾਤਾਰ ਗੁੰਮਰਾਹ ਕਰ ਰਿਹਾ ਕਿ ਜੀ ਚਪੇੜਾ ਚਪੂੜਾ ਤਾਂ ਮਾਰੀਆਂ ਨੇ ਉਹਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਕੋਈ ਗੱਲ ਨਹੀਂ ਹੋਈ ਹੈਗੀ, ਉਹਨੂੰ ਨਹੀਂ ਇਹਨੇ ਕੁਝ ਕੀਤਾ ਕਤਲਿਆ। ਜਦੋਂ ਕਿ ਵੀਡੀਓ ਦੇ ਵਿੱਚ ਸਾਫ਼ ਦਿਖਦਾ ਵੀ ਉਹਨੇ ਅੰਦਰ ਵੜ ਕੇ ਕਿਸ ਤਰੀਕੇ ਨਾਲ ਜੁੱਤੀ ਸਮੇਤ ਬੂਟ ਉਹਦੇ ਪਾਏ ਹੋਏ ਨੇ, ਅੰਦਰ ਵੜ ਕੇ ਉਹਨੇ ਅੰਦਰ ਵੜ ਕੇ ਪਹਿਲਾਂ ਉਹਨੇ ਇਸ਼ਾਰੇ ਮਾਰਦਾ, ਅੰਦਰ ਵੜਦਾ ਬਦਮਾਸ਼ੀ ਜੀ ਨਾਲ, ਤੇ ਫਿਰ ਅੰਦਰ ਆ ਕੇ ਉਹ ਪਹਿਲਾਂ ਗ੍ਰੰਥੀਆਂ ਨੂੰ ਮਾਰਦਾ ਕੁੱਟਦਾ, ਫਿਰ ਉਹਨੇ ਸਰੂਪਾਂ ਦੀ ਦੋਨਾਂ ਦੀ ਹੀ ਬੇਅਦਬੀ ਕੀਤੀ। ਹੁਣ ਗੱਲ ਇਹ ਆ ਵੀ ਇਹ ਜਿਹੜੇ ਬੰਦੇ ਨੇ ਗ੍ਰੰਥੀ, ਇਹਨਾਂ ਦੇ ਬਿਆਨਾਂ ਦੇ ਉੱਤੇ ਜਾਂ ਉਸ ਬੰਦਾ ਜਿਹੜਾ ਉੱਥੇ ਮੇਨ ਵੀਡੀਓ ਕੈਮਰਾ ਦੇ ਉੱਤੇ ਲੱਗਿਆ ਹੋਇਆ ਕੱਲ ਦਾ, ਇਹਨਾਂ ਦੇ ਬਿਆਨਾਂ ਤੇ ਸਾਰਾ ਮੁਕੱਦਮਾ ਚੱਲਣਾ, ਕੇਸ ਚੱਲਣਾ, ਤੇ ਇਹ ਹੁਣੇ ਝੂਠ ਬੋਲ ਰਹੇ ਨੇ, ਇਹਨਾਂ ਨੇ ਬਿਆਨ ਲਿਖਾਏ ਵੀ ਇਹੋ ਜਿਹੇ ਹੋਣੇ ਆ, ਤਾਂ ਇਹ ਕੇਸ ਵਿੱਚ ਸਜ਼ਾ ਕਿੱਥੋਂ ਹੋਣੀ? ਪਰ ਅੱਜ ਉੱਥੇ ਦੱਸਦੇ ਆ ਵੀ ਸਿੱਖ ਨੌਜਵਾਨਾਂ ਨੇ ਉਹਨਾਂ ਲੋਕਾਂ ਦੇ ਨਾਲ ਕਾਫੀ ਕੁੱਤੇਖਾਨੀ ਕੀਤੀ ਆ, ਛਿੱਤਰ ਪਰੇਡ ਵੀ ਕੀਤੀ ਆ, ਵੀ ਤੁਸੀਂ ਸ਼ਰੇਆਮ ਵੀਡੀਓ ਬਣੀ ਹੋਈ ਆ। ਰਾਤ ਸ਼੍ਰੋਮਣੀ ਕਮੇਟੀ ਨੇ ਵੀ ਇਸ ਤਰੀਕੇ ਦੀ ਅਪੀਲ ਕੀਤੀ, ਹੋਰ ਵੀ ਬਹੁਤ ਸਾਰੇ ਲੋਕਾਂ ਨੇ ਅਪੀਲ ਕੀਤੀ, ਰਿਪੋਰਟਾਂ ਮਾਰ-ਮਾਰ ਕੇ ਸੋਸ਼ਲ ਮੀਡੀਆ ਤੋਂ ਉਹ ਵੀਡੀਓ ਵੀ ਡਿਲੀਟ ਕੀਤੀ ਗਈ, ਤੇ ਬਾਰ-ਬਾਰ ਇਹ ਗੱਲ ਆਵੇ ਕਿ ਜੀ ਇਹ ਵੀਡੀਓ ਡਿਲੀਟ ਕਰ ਦੇਣੀ ਚਾਹੀਦੀ। ਉਹ ਗੱਲ ਦਾ ਸਵੇਰੋਂ ਲੋਕਾਂ ਨੂੰ ਪਤਾ ਲੱਗਿਆ ਜਦੋਂ ਉਹਨਾਂ ਵਾਲੀਆਂ ਦੇਖੀਆਂ ਇੰਟਰਵਿਊਜ਼, ਜਿਹਦੇ ਵਿੱਚ ਉਹ ਝੂਠ ਬੋਲ ਰਿਹਾ ਸ਼ਰੇਆਮ ਗ੍ਰੰਥੀ ਤੇ ਉਹ ਦੁਸ਼ਟ, ਬਈ ਜੀ ਬੇਅਦਬੀ ਨਹੀਂ ਹੋਈ ਸਰੂਪ ਦੀ, ਉਹ ਕੁੱਟਮਾਰ ਜ਼ਰੂਰ ਹੋਈ। ਸੋ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਜਿਹੜਾ ਲਗਾਤਾਰ ਕਈ ਸਾਲਾਂ ਤੋਂ ਚੱਲ ਰਿਹਾ, ਤੇ ਜਦੋਂ ਇੱਥੇ ਭਾਈ ਅਮਰਤਪਾਲ ਸਿੰਘ ਦੇ ਕਮਾਂਡ ਹੇਠ ਸਿੱਖ ਨੌਜਵਾਨਾਂ ਦੀ ਸਰਗਰਮੀ ਚੱਲੀ ਹੈ, ਉਦੋਂ ਬਹੁਤ ਸਾਰੇ ਲੋਕਾਂ ਨੂੰ ਇਉਂ ਲੱਗਿਆ ਕਿ ਯਾਰ ਠੱਲ ਜੀ ਪੈ ਗਈ, ਨਸ਼ਿਆਂ ਨੂੰ ਵੀ ਠੱਲ ਪੈ ਰਹੀ ਆ, ਈਸਾਈ ਹਮਲੇ ਨੂੰ ਵੀ ਠੱਲ ਪੈ ਰਹੀ ਆ, ਬੇਅਦਬੀਆਂ ਨੂੰ ਵੀ ਠੱਲ ਪੈ ਰਹੀ ਹੈ। ਚਾਹੇ ਦੁਸ਼ਮਣ ਕਿਸੇ ਚਾਲ ਦੇ ਤਹਿਤ ਠੰਡਾ ਹੋਇਆ ਜਾਂ ਕੀ ਕਾਰਨ ਸੀ, ਪਰ ਇਹ ਗੱਲ ਨਾਲ ਜਦੋਂ ਗੱਲ ਜੁੜੀ ਕਿ ਉਧਰ ਭਾਈ ਅਮਰਤਪਾਲ ਸਿੰਘ ਨੂੰ ਅਸਾਮ ਚ ਭੇਜਿਆ, ਡਿਬਰੂਗੜ੍ਹ ਜੇਲ੍ਹ ਚ, ਇੱਧਰ ਜਿਹੜਾ ਗੋਲੇ ਵਾਲੇ ਪਿੰਡ ਚ ਬੇਅਦਬੀ ਹੋ ਗਈ, ਈਸਾਈ ਭਾਈਚਾਰੇ ਨੇ ਕਰਤੀ, ਜਿਨ੍ਹਾਂ ਨਾਲ ਪੰਗਾ ਪਿਆ ਸੀ ਸਿੱਖਾਂ ਦਾ ਅਮਰਤਪਾਲ ਸਿੰਘ ਦੇ ਆਉਣ ਤੋਂ ਬਾਅਦ। ਦੂਜੇ ਪਾਸੇ ਕੋਤਵਾਲੀ ਸਾਹਿਬ ਦੇ ਵਿੱਚ ਬੇਅਦਬੀ ਹੋ ਗਈ, ਪਾਵਨ ਸਾਡਾ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਦੀ ਬੇਹਰਮਤੀ ਕੀਤੀ ਗਈ। ਤੇ ਹੁਣ ਨਸ਼ਿਆਂ ਨੂੰ ਕੌਣ ਠੱਲ ਪਾਊਗਾ? ਕਿਉਂਕਿ ਜਦੋਂ ਪਿਛਲੇ 2-3 ਦਿਨ ਦੇ ਵਿੱਚ ਕੁਝ ਵੀਡੀਓਜ਼ ਆਈਆਂ ਜਿਹਦੇ ਚ ਚਿੱਟਾ ਖਾ ਕੇ ਮੁੰਡੇ ਮਰੇ, ਤਾਂ ਲੋਕਾਂ ਨੇ ਉੱਤੇ ਜਜ਼ਬਾਤੀ ਹੋ ਕੇ ਇਹੀ ਲਿਖਿਆ ਕਿ ਇਹੋ ਜਿਹਿਆਂ ਨੂੰ ਹੀ ਬਚਾਉਣ ਲਈ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਸਰਗਰਮੀ ਕੀਤੀ ਸੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਜਬੜੀ ਮਾਰੀ ਆ, ਉਹਦਾ ਇਹ ਆ, ਉੱਤੇ ਉਹਨੇ ਲਿਖਿਆ ਬਈ ਅੱਜ ਇੱਕ ਸੰਸਥਾ ਚਲਾਉਣ ਵਾਲੇ ਅਮਰਤਪਾਲ ਸਿੰਘ ਦੀ ਪਿਛਲੇ 1 ਮਹੀਨੇ ਤੋਂ ਚੱਲ ਰਹੇ ਆਪਰੇਸ਼ਨ ਤਹਿਤ ਗ੍ਰਿਫਤਾਰੀ ਹੋਈ ਹੈ। ਅਸੀਂ ਕਿਸੇ ਗੈਰ ਸਮਾਜਿਕ ਕੰਮ ਕਰਨ ਵਾਲੇ ਵਿਅਕਤੀ ਨੂੰ ਪੰਜਾਬ ਦੀ ਨੌਜਵਾਨੀ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇ ਸਕਦੇ। ਹੁਣ ਫਿਰ ਗੈਰ ਸਮਾਜਿਕ ਕੰਮ ਇਹਦੇ ਹਿਸਾਬ ਨਾਲ ਕਿਹੜਾ ਹੋਇਆ? ਨਸ਼ੇ ਛੁਡਵਾਉਣੇ ਤੇ ਛਕਾਉਂਦਾ, ਅਮਰਤ ਫਲਾਨਾ ਵੀ ਛਕਾਉਂਦਾ। ਲੱਗਿਆ ਹੋਇਆ ਸੀ ਉਦੋਂ ਵੀ ਜਿਹੜੇ ਸਿੱਖਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਸੀ, ਉਹਨਾਂ ਤੋਂ ਪੁੱਛਦੇ ਸੀ ਵੀ ਤੁਸੀਂ ਅੰਮ੍ਰਿਤ ਕਿੱਥੋਂ ਛਕਿਆ। ਜਿਹੜਾ ਬੰਦਾ ਕਹਿੰਦਾ ਸੀ ਵੀ ਅਸੀਂ ਟਕਸਾਲ ਤੋਂ ਅੰਮ੍ਰਿਤ ਛਕਿਆ ਜਾਂ ਅਖੰਡ ਕੀਰਤਨੀ ਜਥੇ ਤੋਂ ਛਕਿਆ, ਉਹਨਾਂ ਪ੍ਰਤੀ ਰਵੱਈਆ ਹੋਰ ਸੀ, ਤੇ ਜਿਹੜੇ ਕਹਿੰਦੇ ਸੀ ਅਸੀਂ ਆਮ ਸੰਗਤ ਚੋਂ ਸ਼੍ਰੋਮਣੀ ਕਮੇਟੀ ਤੋਂ ਛਕਿਆ ਜਾਂ ਕਿਤੋਂ ਹੋਰ, ਉਹਨਾਂ ਰਵੱਈਆ ਹੋਰ ਸੀ। ਸੋ ਅੱਜ ਫੇਰ ਇਹ ਕੰਮ ਚੱਲ ਪਿਆ ਹੈਗਾ ਬਈ ਜਿਹੜੇ ਬੰਦਿਆਂ ਨੇ ਭਾਈ ਅਮਰਤਪਾਲ ਸਿੰਘ ਤੋਂ ਪ੍ਰੇਰਨਾ ਲੈ ਕੇ ਅੰਮ੍ਰਿਤ ਛਕਿਆ, ਉਹਨਾਂ ਸਾਰਿਆਂ ਦੀ ਪੌਣ ਛਾਣ ਹੋ ਰਹੀ।
ਲਿਸਟਾਂ ਲੈ ਕੇ ਜਿੱਥੋਂ ਜਿੱਥੋਂ ਅੰਮ੍ਰਿਤਪਾਨ ਦੇ ਸਮਾਗਮ ਹੋਏ ਆ ਉਹ ਸਾਰਾ ਕੁਝ ਜਿਹੜਾ ਹੈ ਉਹ ਪੜਤਾਲਿਆ ਜਾ ਰਿਹਾ। ਹੁਣ ਨਾ ਤਾਂ ਕੋਈ ਇੱਥੇ ਅੰਡਰਗਰਾਉਂਡ ਮੂਵਮੈਂਟ ਚੱਲ ਪਈ ਆ, ਨਾ ਕੋਈ ਵੱਡੀ ਹੌਲਨਾਕ ਘਟਨਾ ਵਾਪਰੀ ਆ, ਪਰ ਮਾਹੌਲ ਦੇ ਵਿੱਚ ਤਲਖੀ ਜਿਹੜੀ ਆ ਉਹ ਪੈਦਾ ਕਰਨ ਦੇ ਯਤਨ ਜਿਹੜੇ ਨੇ ਉਹ ਲਗਾਤਾਰ ਹੋ ਰਹੇ ਨੇ। ਸੋ ਹਕੂਮਤ ਦੀ ਚਾਲ ਕੋਈ ਬਹੁਤੀ ਲੁਕੀ ਛਿਪੀ ਨਹੀਂ। ਜਿਹੜੇ ਵਰਤਾਰੇ, ਜਿਹੜੇ ਘਟਨਾਕ੍ਰਮ ਸਿੱਖੀ ਦੀਆਂ ਜੜ੍ਹਾਂ ਵੱਢਦੇ ਹੋਣ ਉਹਨਾਂ ਦੀ ਸਪੋਰਟ ਕਰਨੀ ਆ, ਤੇ ਜਿਹੜੀਆਂ ਗੱਲਾਂ ਨਾਲ ਸਿੱਖੀ ਮਜ਼ਬੂਤ ਹੁੰਦੀ ਆ ਉਹ ਬੰਦੇ, ਉਹ ਘਟਨਾਕ੍ਰਮ, ਉਹ ਵਰਤਾਰੇ, ਉਹਨਾਂ ਨੂੰ ਠੱਲ ਪਾਉਣੀ ਆ। ਇਹ ਸਟੇਟ ਦਾ ਏਜੰਡਾ। ਤੇ ਨਾਲ ਦੀ ਨਾਲ ਇਹ ਆ ਵੀ ਜਿਹੜੇ ਸਿੱਖ ਨੌਜਵਾਨ ਅਣਖ ਗੈਰਤ ਵਾਲੇ ਆ ਉਹਨਾਂ ਨੂੰ ਟੁੰਬਣਾ। ਹੁਣ ਜਦੋਂ ਕਿਸੇ ਅਣਖ ਗੈਰਤ ਵਾਲੇ ਸਿੱਖ ਨੌਜਵਾਨ ਨੂੰ ਬਗੈਰ ਕਿਸੇ ਕਸੂਰ ਤੋਂ, ਬਗੈਰ ਕਿਸੇ ਗੱਲ ਤੋਂ ਜਲੀਲ ਕੀਤਾ ਜਾਵੇ ਤਾਂ ਉਹਦੀ ਅਣਖ ਨੂੰ ਠੋਕਰ ਵੱਜਦੀ। ਅਸੀਂ ਇਹ ਚੀਜ਼ ਮਹਿਸੂਸ ਕੀਤੀ। ਅਸੀਂ ਇਹ ਗੱਲ ਹੰਢਾਈ ਪਿੰਡੇ ਦੇ ਉੱਤੇ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ, ਜਦੋਂ ਆਮ ਕੋਈ ਬੰਦਾ ਆਪਦੇ ਕੰਮ ਨੂੰ ਜਾ ਰਿਹਾ, ਖੇਤ ਨੂੰ ਜਾ ਰਿਹਾ ਰੋਟੀ ਲੈ ਕੇ, ਬੰਦਾ ਐਵੇਂ ਉਹਨੂੰ ਸੀਆਰਪੀ ਵਾਲੇ ਘੇਰ ਕੇ ਜਲੀਲ ਕਰਨ ਵਾਲੇ ਲਹਿਜੇ ਚ ਪਹਿਲਾਂ ਤਾਂ ਹਾਕ ਮਾਰਨ, ਫਿਰ ਤਲਾਸ਼ੀ ਦੇ ਨਾਂ ਤੇ ਉਹਨੂੰ ਤੰਗ ਕਰਨ, ਤੇ ਉਹ ਆਪਦੇ ਪਿੰਡ ਦੇ ਹੋਰ ਨਿਗੜ ਕਰਨ ਵਾਲਿਆਂ ਦੇ ਸਾਹਮਣੇ ਆਪਦੇ ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰੇ। ਇਸ ਤਰੀਕੇ ਦੇ ਮਾਹੌਲ ਦੇ ਵਿੱਚ ਕਈ ਵਾਰ ਬੰਦੇ ਦੇ ਜਜ਼ਬਾਤ ਜਿਹੜੇ ਨੇ ਉਹ ਜ਼ਖਮੀ ਹੋ ਜਾਂਦੇ। ਇਵੇਂ ਹੀ ਬੱਸਾਂ ਰੋਕ ਲੈਣੀਆਂ। ਹਰ ਸ਼ਹਿਰ ਦੇ ਬਾਹਰ ਵੱਡੇ ਵੱਡੇ ਨਾਕੇ ਲਾਏ ਹੁੰਦੇ ਸੀ। ਜਿਵੇਂ ਲੁਧਿਆਣੇ ਤੋਂ ਜੇ ਫਲੌਰ ਵਾਲੇ ਪਾਸੇ ਨੂੰ ਆਉਣਾ, ਉੱਥੇ ਇੱਕ ਵੱਡਾ ਸਾਰਾ ਨਾਕਾ ਸੀ। ਉੱਥੇ ਅਗਰ ਨਗਰ ਦੇ ਕੋਲ ਲੁਧਿਆਣੇ ਵੇਰਕਾ ਦਾ ਪਲਾਂਟ ਆ ਬੜਾ ਵੱਡਾ, ਉੱਥੇ ਬੜਾ ਖਤਰਨਾਕ ਕਿਸਮ ਦਾ ਨਾਕਾ ਲਾਇਆ ਹੁੰਦਾ ਸੀ, ਕਿਉਂਕਿ ਹਰੇਕ ਬੱਸ ਨੂੰ ਪਹਿਲਾਂ ਇੱਥੇ ਰੋਕ ਦੇਣਾ ਤੇ ਸਵਾਰੀਆਂ ਨੇ ਉਤਰ ਕੇ ਜਾਣਾ, ਬੱਸ ਖਾਲੀ ਦੂਰ ਖੜੀ ਕਰ ਦੇਣੀ ਵੀ ਉੱਥੇ ਜਾ ਕੇ ਬੈਠੋ, ਤਾਂ ਕਿ ਜਿਹੜੇ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿੱਚ ਕੈਟ ਬੈਠੇ ਹੁੰਦੇ ਸੀ ਉਹਨਾਂ ਨੂੰ ਸੌਖਾ ਹੋ ਜਾਵੇ ਵੀ ਉਹ ਜਿਹੜਾ ਤੁਰਿਆ ਜਾਂਦਾ ਫਲਾਨਾ ਬੰਦਾ ਵੀ ਉਹ ਚੱਕ ਲੋ ਉਹਨੂੰ। ਇਵੇਂ ਹੀ ਇੱਕ ਜੀਐਨਈ ਕਾਲਜ ਦੇ ਕੋਲੇ ਗਿੱਲਾਂ ਵਾਲੇ ਪਾਸੇ ਨੂੰ ਪਿੰਡ ਦੇ ਨਾਕਾ ਲਾਇਆ ਹੁੰਦਾ ਸੀ। ਇਹ ਸਾਰੇ ਨਾਕੇ ਇਹੋ ਜਿਹੇ ਪੰਜਾਬ ਦੇ ਹਰ ਸ਼ਹਿਰ ਦੇ ਬਾਹਰ ਲਾ ਕੇ ਉੱਥੇ ਨੌਜਵਾਨਾਂ ਦਾ ਸ਼ਿਕਾਰ ਕਰਨ ਦੇ ਲਈ ਜਾਂ ਸਿੱਖ ਹੱਕਾਂ ਦੀ ਗੱਲ ਕਰਨ ਕਰਾਉਣ ਵਾਲਿਆਂ ਨੂੰ ਫੜਨ ਲਈ ਇਹ ਜਿਹੜੀ ਕਾਰਵਾਈ ਚੱਲਦੀ ਸੀ, ਇਹਦੇ ਵਿੱਚ ਜਿਹੜੇ ਬੰਦੇ ਸਰਗਰਮ ਸੀ ਲਹਿਰ 'ਚ, ਉਹਨਾਂ ਨਾਲੋਂ ਜਿਹੜਾ ਆਮ ਗੁਰਸਿੱਖ ਹੁੰਦਾ ਸੀ ਉਹ ਕਹਿੰਦਾ ਮੇਰਾ ਕਿਸੇ ਗੱਲ ਨਾਲ ਮਤਲਬ ਕੋਈ ਨਹੀਂ, ਮੈਂ ਤਾਂ ਆਪਦੇ ਕਿਰਤ ਕਰਨ ਦੇ ਵਿੱਚ, ਆਪਦੇ ਕੰਮ ਦੇ ਵਿੱਚ ਲੱਗਿਆ ਹੋਇਆ ਬੰਦਾ। ਇਹ ਮੈਨੂੰ ਕਿਉਂ ਇਸ ਤਰ੍ਹਾਂ ਬੋਲੇ ਆ, ਮੈਨੂੰ ਕਿਉਂ ਜਲੀਲ ਕੀਤਾ? ਕਿਉਂਕਿ ਪੁਲਿਸ ਵਾਲਿਆਂ ਦੀ ਜਾਂ ਖਾਕੀ ਵਰਦੀ ਦੀ ਜਿਹੜੀ ਬੋਲ ਬਾਣੀ ਆ ਉਹ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿੰਨੀ ਭੈੜੀ ਆ, ਕਿੰਨੀ ਮਾੜੀ। ਸੋ ਉਸ ਦੌਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਅਣਖ ਨੂੰ ਵੱਟਾ ਵੱਜਿਆ, ਜਿਨ੍ਹਾਂ ਤੋਂ ਸਹਾਰਿਆ ਨਹੀਂ ਗਿਆ, ਜਿਨ੍ਹਾਂ ਤੋਂ ਬਰਦਾਸ਼ਤ ਨਹੀਂ ਹੋਈ ਬੇਇੱਜ਼ਤੀ, ਉਹਨਾਂ ਲਈ ਘਰਾਂ 'ਚ ਟਿਕ ਕੇ ਬਹਿਣਾ ਔਖਾ ਸੀ। ਸੋ ਇਹ ਚੀਜ਼ ਸਟੇਟ ਸਿਸਟਮ ਨੂੰ ਬੜੀ ਚੰਗੀ ਤਰ੍ਹਾਂ ਉਹਨਾਂ ਨੇ ਫਿਰ ਇਹੋ ਜਿਹੇ ਸਿੱਖ ਨੌਜਵਾਨ ਨੂੰ ਜਾਣ ਕੇ ਜਲੀਲ ਕਰਨਾ, ਥਾਣੇ ਸੱਦ ਕੇ ਪਟੇ ਮਾਰ ਦੋ ਚਾਰ, ਫਿਰ ਪਿੰਡ ਦੇ ਪਰਿਵਾਰ ਦੇ ਹੋਰ ਲੋਕਾਂ ਨੇ ਆਉਣਾ। ਉਹ ਬੰਦੇ ਨੇ ਜਦੋਂ ਘਰ ਜਾਣਾ, ਜਦੋਂ ਉਹਨੂੰ ਕਿਸੇ ਨੇ ਕਹਿਣ ਆਉਣਾ ਵੀ ਕਾਕਾ ਅੱਗੇ ਤੋਂ ਖਿਆਲ ਰੱਖੀ, ਉਹਨੂੰ ਸਮਝ ਨਹੀਂ ਸੀ, ਉਹਨੂੰ ਖਿੱਚ ਚੜ੍ਹਦੀ ਸੀ ਮੈਂ ਕੀਤਾ ਕੀ ਹੈ। ਮੈਂ ਤਾਂ ਸਕੂਟਰ ਦੇ ਉੱਤੇ ਆਪਦੇ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਮੁੜਿਆ ਆਉਂਦਾ ਸੀ, ਇਹਨਾਂ ਨੇ ਮੈਨੂੰ ਚੱਕ ਕੇ ਲੈ ਗਏ ਤੇ ਮੁੜ ਕੇ ਪਿੰਡ ਦੇ ਲੋਕ ਮੈਨੂੰ ਛਡਾਉਣ ਗਏ। ਛਡਾ ਤਾਂ ਲਿਆਂਦਾ ਤੇ ਮੈਨੂੰ ਜਲੀਲ ਕਿੰਨਾ ਹੋਣਾ ਪੈ ਰਿਹਾ ਜਿਵੇਂ ਮੈਂ ਕੋਈ ਗੁਨਾਹਗਾਰ ਹਾਂ। ਉਦੋਂ ਸਿੱਖ ਸਰੂਪ ਮਤਲਬ ਵਧੀਆ ਦਿੱਖ, ਪੀਲਾ ਪਰਨਾ ਬੰਨ੍ਹਦੇ ਹੋ, ਚਿੱਟਾ ਕੁੜਤਾ ਪਜਾਮਾ ਪਾਉਂਦੇ ਹੋ, ਅੰਮ੍ਰਿਤਧਾਰੀ ਹੋ, ਇਹ ਇੱਕ ਦੋਸ਼ ਬਣਾ ਦਿੱਤਾ ਜੀ। ਸੋ ਉਸ ਤਰੀਕੇ ਨਾਲ ਉਦੋਂ ਵੀ ਬਹੁਤ ਸਿੱਖ ਨੌਜਵਾਨਾਂ ਨੂੰ ਉਦੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਉਹੋ ਜਿਹਾ ਹੀ ਮਾਹੌਲ, ਉਹੋ ਜਿਹਾ ਸਿਸਟਮ ਹੁਣ ਵੀ ਬਣਦਾ ਦਿਖ ਰਿਹਾ। ਜਿਹੜੇ ਭੈਣ ਭਰਾ ਦੂਰ ਬੈਠੇ ਆ ਉਹਨਾਂ ਨੂੰ ਸ਼ਾਇਦ ਇਹ ਗੱਲ ਉਵੇਂ ਨਾ ਲੱਗੇ, ਪਰ ਇਸ ਵੇਲੇ ਅੱਡ ਅੱਡ ਥਾਣਿਆਂ 'ਚ CIA ਸਟਾਫਾਂ ਦੇ ਵਿੱਚ ਜਾਂ ਜਿਹੜੇ ਪੁਰਾਣੇ ਇੰਟਰੋਗੇਸ਼ਨ ਸੈਂਟਰ ਨੇ ਉੱਥੇ ਜਿਵੇਂ ਸੰਦਾਂ ਨੂੰ ਧੂਫ ਬੱਤੀ ਦੇ ਲੈਂਦੇ ਆ ਨਾ ਮਿਸਤਰੀ, ਉਵੇਂ ਦਾ ਕੰਮ ਚੱਲ ਰਿਹਾ। ਲੱਗ ਰਿਹਾ ਹੈਗਾ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਠੇਕਾ ਜਿਨ੍ਹਾਂ ਨੂੰ ਦਿੱਤਾ ਗਿਆ ਉਹ ਹੁਣ ਪੂਰੀ ਤਰ੍ਹਾਂ ਸਰਗਰਮ ਜਿਹੜੇ ਨੇ ਉਹ ਹੋਣ ਲੱਗ ਪਏ। ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਇਹੋ ਜਿਹੀਆਂ ਵਾਰਦਾਤਾਂ ਵੀ ਕਰਵਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਤੋਂ ਬਾਅਦ ਵਿੱਚ ਆਪਣੇ ਬੰਦਿਆਂ ਨੂੰ ਇਹ ਲੱਗੇ ਕਿ ਲੈ ਬਈ ਕੰਮ ਸ਼ੁਰੂ ਹੋ ਗਏ। ਤੇ ਸਾਡੇ ਸੁੱਖ ਨਾਲ ਲੋਕਾਂ ਦਾ ਹਾਲ ਕੀ ਆ,
ਆ ਤੁਸੀਂ ਕੱਲ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਉਹਨਾਂ ਦੀ ਸਟੇਟਮੈਂਟ ਮੈਂ ਪੜ੍ਹੀ, ਬੜਾ ਮਨ ਨੂੰ ਅਜੀਬ ਲੱਗਿਆ। ਬਈ ਜੀ ਬੇਅਦਬੀ ਕਰਕੇ ਕਾਲਾ ਦੌਰ ਜਿਹੜਾ ਹੈ ਉਹ ਲਿਆਉਣਾ ਚਾਹੁੰਦੇ ਆ। ਹੁਣ ਖਾੜਕੂ ਲਹਿਰ ਨੂੰ ਅਸੀਂ ਤਾਂ ਕਹਿੰਦੇ ਆ ਸਾਡਾ ਸੁਨਹਿਰੀ ਦੌਰ ਸੀ। 1947 ਤੋਂ ਛੱਤਰ ਖਾਂਦਿਆਂ ਨੇ 1984 ਤੋਂ ਬਾਅਦ ਆਪ ਦੀ ਲੜਾਈ ਆਪ ਲੜੀ ਸਿੱਖਾਂ ਨੇ। ਠੀਕ ਆ, ਬੰਦਿਆਂ ਦਾ, ਕੌਮ ਦਾ ਬਹੁਤ ਸਾਰੀਆਂ ਪੱਖਾਂ ਤੋਂ ਨੁਕਸਾਨ ਹੋਇਆ ਦਿਖਦਾ, ਪਰ ਇਹ ਦੌਰ ਤਾਂ ਉਹ ਸੀ ਜਦੋਂ ਆਪਦੇ ਹੱਕ ਲਈ, ਆਪਦੇ ਫਰਜ਼ ਨਿਭਾਉਂਦਿਆਂ ਹੋਇਆਂ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਫਖਰ ਵਾਲਾ ਟਾਈਮ ਸੀ। ਇਹ ਕਹਿੰਦੇ ਆ ਜੀ ਕਾਲਾ ਦੌਰ ਸੀ। ਸੋ ਇਸ ਗੱਲ ਨੂੰ ਹੀ ਮੁੱਖ ਰੱਖ ਕੇ ਬਹੁਤ ਸਾਰੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਜੀ ਕਾਲਾ ਦੌਰ ਆਊਗਾ। ਫਿਰ ਉਸ ਕਾਲੇ ਦੌਰ ਲਈ ਜਾਂ ਉਸ ਮਾੜੇ ਦੌਰ ਜਿਹਨੂੰ ਇਹ ਮਾੜਾ ਕਹਿੰਦੇ ਆ, ਉਹਦੇ ਲਈ ਹਕੂਮਤ ਨੂੰ ਦੋਸ਼ੀ ਠਹਿਰਾਉਣ ਦੀ ਥਾਂ ਜਿਹੜੇ ਸਾਡੇ ਵਿਦਵਾਨ ਸੱਜਣ ਨੇ, ਬੁੱਧੀਜੀਵੀ ਸੱਜਣ ਆ, ਸਿਆਣੇ ਸੱਜਣ ਆ, ਉਹ ਪਹਿਲੇ ਤਿਆਰ ਬੈਠੇ ਆ ਵੀ ਕਿਸੇ ਨਾ ਕਿਸੇ ਸਿੱਖ ਦੇ ਸਿਰ ਦੇ ਉੱਤੇ ਇਹ ਦੋਸ਼ ਮੜਨਾ। ਕਦੇ ਜਿਵੇਂ ਪਿਛਲੀ ਵਾਰ ਬਾਬਾ ਜਰਨੈਲ ਸਿੰਘ ਨੂੰ ਭੰਡੀ ਗਏ, ਹੁਣ ਕਿਸੇ ਨਾ ਕਿਸੇ ਸਿੱਖ ਆਗੂ ਨੂੰ ਸਾਰੇ ਜਿਹੜੇ ਆਪਦੇ, ਜਿਵੇਂ ਇੱਕ ਕਿੱਲਾ ਜਿਹੜਾ ਹੈਗਾ ਨਾ, ਉਹ ਲੱਭਦੇ ਫਿਰਦੇ ਆ ਜਿਹਦੇ ਉੱਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਟੰਗ ਦੇਣੀਆਂ ਨੇਗੀਆਂ ਕਿ ਜੇ ਇਹ ਐਉਂ ਨਾ ਕਰਦਾ ਫਿਰ ਐ ਨਹੀਂ ਸੀ ਹੋਣਾ, ਫਿਰ ਆਹ ਨਹੀਂ ਸੀ ਹੋਣਾ। ਜਿਵੇਂ 1984 ਦੀ ਸਿੱਖਾਂ ਦੀ ਨਸਲਕੁਸ਼ੀ ਹੈ ਜਿਹੜੀ, ਉਹ ਬਿਆਨ ਬਣਾ ਧਰਨਗੇ। ਬੇਅਦਬੀ ਸਾਡੇ ਇਸ਼ਟ ਦੀ ਹੋਵੇ, ਸਾਡੇ ਗੁਰਦੁਆਰਾ ਸਾਹਿਬ 'ਚ ਹੋਵੇ, ਤੇ ਕਰਨ ਵਾਲੇ ਪਾਪੀ ਨਾਲੋਂ ਵੱਧ ਜੇ ਅਸੀਂ ਆਪਦੇ ਬੰਦਿਆਂ ਨੂੰ ਦੋਸ਼ੀ ਠਹਿਰਾਵਾਂਗੇ, ਆਪਦੇ ਬੰਦਿਆਂ ਨੂੰ ਹੀ ਮਾੜਾ ਚੰਗਾ ਬੋਲੀ ਜਾਵਾਂਗੇ, ਇਹ ਕਿੱਧਰਲੀ ਚੰਗਿਆਈ ਹੋਈ ਸਾਡੀ। ਪਰ ਕਮਾਲ ਦੀ ਗੱਲ ਹੈ ਕਿ ਲਗਾਤਾਰ ਇਉਂ ਹੋ ਰਿਹਾ, ਆਪਦੇ ਮੂੰਹ ਤੇ ਆਪ ਹੀ ਚਪੇੜਾ ਮਾਰੀ ਜਾਂਦੇ। ਹਕੂਮਤ ਨੇ ਜਿਹੜੇ ਏਜੰਡੇ ਫੜੇ ਹੋਏ ਨੇ, ਹਕੂਮਤ ਜੋ ਜ਼ੁਲਮ ਕਰ ਰਹੀ ਆ, ਉਹਦੀ ਗੱਲ ਨਹੀਂ ਕਰਦੇ ਵੀ ਯਾਰ ਇਹ ਹਰ ਕਰਤੂਤ ਦੇ ਮਗਰ ਮੁਲਕ ਦਾ ਹਿੰਦੂ ਤਵੀ ਨਿਜ਼ਾਮ ਖੜਾ, ਆਪਦੇ ਬੰਦਿਆਂ ਨੂੰ ਹੀ ਆਪ ਹੀ ਭੰਡੀ ਜਾਂਦੇ। ਸੋ ਇਸ ਗੱਲ ਲਈ ਆਪਾਂ ਪਹਿਲਾਂ ਹੀ ਤਿਆਰ ਰਹੋ ਬਈ ਚਾਹੇ ਦੁਸ਼ਮਣ ਬਾਤ ਕਰੇ ਅਣਹੋਣੀ, ਹਿੰਦੂ ਕੱਟੜਪੰਥੀ ਜਾਂ ਮੁਲਕ ਦੇ ਹਾਕਮ ਕੋਈ ਗੜਬੜ ਕਰਨ ਤੇ ਸਿੱਖ ਜੇ ਪ੍ਰਤੀਕਿਰਿਆ ਕਰ ਬੈਠੇ, ਬਸ ਉਹਦੇ ਉਸੇ ਟਾਈਮ ਹੀ ਸਾਡੇ ਬੁੱਧੀਜੀਵੀ ਸਿਆਣਿਆਂ ਨੇ, ਮੀਡੀਆ ਵਾਲਿਆਂ ਨੇ ਚੀਖ ਚਿਹਾੜਾ ਪਾ ਦੇਣਾ ਵੀ ਸਿੱਖ ਦੋਸ਼ੀ ਨੇ, ਸਿੱਖ ਦੋਸ਼ੀ ਨੇ। ਸੋ ਅੱਜ ਉਹ ਸਮਾਂ ਆ, ਜੇ ਅੱਜ ਨਾ ਬੋਲੀਏ ਤਾਂ ਬਾਅਦ ਵਿੱਚ ਗੱਲਾਂ ਕਰੀਏ, ਉਹਦਾ ਕੋਈ ਫਾਇਦਾ ਨਹੀਂ। ਆ ਜਿਹੜੇ ਆਪਦੇ ਆਪ ਨੂੰ ਵਿਦਵਾਨ ਕਹਾਉਂਦੇ ਆ, ਜਿਹੜੇ ਸਿਆਣੇ ਕਹਾਉਂਦੇ ਆ, ਜਿਹੜੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਉੱਥੇ ਬਹਿਸਾਂ ਦੇ ਵਿੱਚ ਹਿੱਸਾ ਲੈਂਦੇ, ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਦੇ ਤਾਂ ਬਹਿ ਕੇ ਸੋਚੋ ਕਿ ਸਿੱਖ ਤਾਂ ਆਪਦੇ ਹੱਕ ਦੀ ਗੱਲ ਕਰਨੀ ਚਾਹੁੰਦੇ ਹੁੰਦੇ ਆ, ਡਰਦੇ ਸਾਤੋਂ ਉਹ ਵੀ ਨਹੀਂ ਕਰਦੇ ਹੈਗੇ ਵੀ ਅਸੀਂ ਮੀਡੀਆ 'ਚ ਭੰਡਾਂਗੇ ਨਾ। ਤੇ ਇੰਡੀਅਨ ਸਟੇਟ ਸਿਸਟਮ ਸਿੱਖਾਂ ਨੂੰ ਘੇਰਦਾ, ਅਟੈਕ ਕਰਦਾ, ਭੜਕਾਉਂਦਾ, ਤੇ ਜਦੋਂ ਉਹ ਸਿੱਖ ਆਪਦੇ ਹੱਕ ਲਈ ਜਾਂ ਪ੍ਰਤੀਕਿਰਿਆ ਦੇ ਵਿੱਚ ਕੋਈ ਕਾਰਵਾਈ ਕਰਦੇ ਆ, ਫਿਰ ਸਿੱਖਾਂ ਨੂੰ ਅੱਤਵਾਦੀ ਗਰਦਾਨ ਕੇ ਸਿੱਖਾਂ ਦਾ ਘਾਣ ਕਰਦਾ। ਇਸ ਕਰਕੇ ਹਕੂਮਤ ਦੋਸ਼ੀ, ਪਰ ਹਕੂਮਤ ਨੂੰ ਦੋਸ਼ੀ ਕਹਿਣ ਦੀ ਥਾਂ ਅਸੀਂ ਹਰ ਵਾਰੀ ਇਹਨਾਂ ਸਾਡੇ ਸਿੱਖਾਂ ਨੂੰ, ਆਪਦੇ ਭਰਾਵਾਂ ਨੂੰ ਦੋਸ਼ੀ ਠਹਿਰਾਉਣ ਬਹਿ ਜਾਂਦੇ ਆ। ਕਦੇ ਤਾਂ ਇਹ ਗੱਲ ਮੁਲਕ ਦੇ ਬੁੱਧੀਜੀਵੀ ਕੌਮ ਦੇ ਸਾਡੀ ਦੇ ਸੋਚਣ। ਖੈਰ ਉਹ ਇਹਨਾਂ ਨੇ ਕੀ ਕਰਨਾ ਉਹ ਤਾਂ ਸਾਨੂੰ ਦਿਖਦਾ ਹੀ ਆ ਵੀ ਇਹ ਇੰਨੇ ਜੋਗੇ ਹੈ ਨਹੀਂ। ਇਹ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਿਆ ਹੋਇਆ ਜਿਹੜਾ ਐਜੂਕੇਸ਼ਨ ਸਿਸਟਮ ਆ, ਉਹਨੇ ਇਹ ਬਣਾ ਹੀ ਇਹੋ ਜਿਹੇ ਦਿੱਤੇ। ਇਹ ਭਾਰਤੀ ਹਕੂਮਤੀ ਤੰਤਰ ਦੇ ਪੈਦਾ ਕੀਤੇ ਹੋਏ, ਭਾਰਤੀ ਐਜੂਕੇਸ਼ਨ ਪਾਲਿਸੀ ਦੇ ਪੈਦਾ ਕੀਤੇ ਹੋਏ, ਇਹਨਾਂ ਤੋਂ ਕੋਈ ਬਹੁਤਾ ਆਸ ਨਹੀਂ ਹੈ। ਪਰ ਮੈਨੂੰ ਫਖਰ, ਜਾਂ ਸਾਡੀ ਕੌਮ ਨੂੰ ਫਖਰ ਕਿਹਦੇ ਤੇ ਹੋਣਾ ਚਾਹੀਦਾ? ਉਹਨਾਂ ਲੋਕਾਂ ਤੇ ਜਿਹੜੇ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਸਿਸਟਮ ਦਾ ਸਾਹਮਣਾ ਕਰਦੇ। ਉਹ ਵੀ ਬਹੁਤ ਮਹਾਨ ਨੇ ਜਿਹੜੇ ਦੂਰ ਦਰਾਡੇ ਬੈਠ ਕੇ ਕੌਮ ਦੀ ਚਿੰਤਾ ਕਰਦੇ ਆ ਤੇ ਇੱਥੋਂ ਬੈਠੇ ਭਾਈਆਂ ਦੀ ਬਾਹ ਫੜਦੇ ਆ ਤੇ ਇਹ ਕਾਰਵਾਈਆਂ ਕਰਨ ਜੋਗੇ ਕਰਦੇ ਆ। ਪਰ ਜਿਹੜੇ ਇੱਥੇ ਬਹਿ ਕੇ ਜਿਹੜੇ ਪੰਥ ਦਾ ਝੰਡਾ ਡਿੱਗਣ ਨਹੀਂ ਦਿੰਦੇ, ਜਿਹੜੇ ਹਰ ਵੇਲੇ ਕੌਮ ਦੀ ਲੜਾਈ ਲੜਨ ਲਈ ਤਤਪਰ ਰਹਿੰਦੇ, ਉਹਨਾਂ ਨੂੰ ਮੈਂ ਇਹ ਵੀ ਦੇਖਦਾ ਕਿ ਬਹੁਤੇ ਜ਼ਿਆਦਾ ਉਹਨਾਂ 'ਚ ਬਦਵਾਨੀ ਬਦੂਨੀ ਵਾਲਾ ਜਾਂ ਹੋਰ ਚੱਕਰ ਨਹੀਂ ਹੁੰਦਾ। ਭਾਈ ਜੋਗਾ ਸਿੰਘ ਖਾਲਿਸਤਾਨੀ ਜਾਂ ਭਾਈ ਗੁਰਬਖਸ਼ ਸਿੰਘ ਜਾਂ ਹੋਰ ਬਹੁਤ ਸਾਰੇ ਸੱਜਣ ਪਿਛਲੇ ਦੌਰ ਦੇ ਵਿੱਚ ਅਸੀਂ ਸਰਗਰਮ ਹੋਏ ਦੇਖੇ ਆ, ਉਹਨਾਂ ਨੂੰ
ਭਾਵੇਂ ਆ ਜਿਹੜੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਜਾਂ ਮੀਡੀਆ 'ਚ ਜਾਂ ਕਿਤਾਬਾਂ ਲਿਖਣ ਵਾਲੇ ਵੱਡੇ ਵੱਡੇ ਵਿਦਵਾਨ ਨੇ, ਇਹਨਾਂ ਜਿੰਨੀ ਲਿਆਕਤ ਨਾ ਸਮਝ ਬੇਸ਼ੱਕ ਨਾ ਹੋਵੇ, ਪਰ ਉਹਨਾਂ ਨੂੰ ਇੰਨਾ ਕੁ ਜ਼ਰੂਰ ਪਤਾ ਹੁੰਦਾ ਕਿ ਕੌਮ ਲਈ ਲੜਨਾ ਪੈਣਾ। ਇਹ ਤੇ ਨੀਵੀਂ ਜੀ ਪਾ ਕੇ ਦਿਨ ਨਹੀਂ ਕੱਢ ਹੋਣੇ। ਸੋ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਜਿੱਥੇ ਇਹੋ ਜਿਹੇ ਵਿਦਵਾਨ ਬੁੱਧੀਜੀਵੀ ਜਿਹੜੇ ਸਾਡੀ ਕੌਮ ਨੂੰ ਆਪ ਹੀ ਦੋਸ਼ੀ ਦਰਸਾਈ ਜਾਣ, ਇੱਕ ਤਾਂ ਸਾਡਾ ਇਹਨਾਂ ਤੋਂ ਖਹਿੜਾ ਛਡਾਵੇ, ਇੱਕ ਸਾਨੂੰ ਇਹੋ ਜਿਹੇ ਸੂਰਮੇ ਜ਼ਰੂਰ ਬਖਸ਼ਦਾ ਰਹੇ ਸੱਚੇ ਪਾਤਸ਼ਾਹ, ਜਿਹੜੇ ਭਾਵੇਂ ਹੋਰ ਗੱਲਾਂ 'ਚ ਘੱਟ ਹੋਣ ਪਰ ਕੌਮ ਦੀ ਅਗਵਾਈ ਕਰਨ ਲਈ, ਕੌਮ ਲਈ ਲੜਨ ਮਰਨ ਤੋਂ ਕਦੇ ਭੱਜਣ। ਜਿਹੜਾ ਅੱਜ ਦਾ ਦੌਰ ਆ ਇਹ ਸਦੀਵੀ ਨਹੀਂ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਣਾ ਕਿ ਲੈ ਬਸ ਹੁਣ ਗੱਲ ਖਤਮ। ਇਹ ਤਾਂ ਇੱਕ ਵਕਤੀ ਜਿਹਾ ਦੌਰ ਆ, ਇਹ ਪਤਾ ਨਹੀਂ ਕੱਲ ਨੂੰ ਜਾਂ ਪਰਸੋਂ ਨੂੰ ਕਿੱਧਰ ਨੂੰ ਫੇਰ ਮੋੜਾ ਪੈ ਜਾਣਾ। ਸੋ ਜਿਹੜਾ ਦਿਨ ਅੱਜ ਵਾ ਉਹ ਕੱਲ ਦਾ ਨਹੀਂ ਰਹਿਣਾ, ਜਿਹੜਾ ਕੱਲ ਆ ਉਹ ਪਰਸੋਂ ਨਹੀਂ ਰਹਿਣਾ। ਹਾਲਾਤ ਅਤੇ ਸਮਾਂ ਬਦਲਦੇ ਰਹਿੰਦੇ, ਪਰ ਸਾਨੂੰ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਮਾਣ ਬਖਸ਼ਿਆ ਹੋਇਆ, ਉਹ ਹੈ ਵੀ ਸਾਡੀ ਕੌਮ ਹਮੇਸ਼ਾ ਇਸ ਗੱਲ ਵਿੱਚ ਰਹਿੰਦੀ ਹੈ ਕਿ ਭਵਿੱਖ ਫਿਰ ਵੀ ਸਾਡਾ, ਚਾਹੇ ਜੋ ਮਰਜ਼ੀ ਹੋਈ ਜਾਵੇ, ਇੱਕ ਨਾ ਇੱਕ ਦਿਨ ਆਊਗਾ ਜਦੋਂ ਅਸੀਂ ਕਹਾਂਗੇ, ਜਿਹੜਾ ਸਾਡੇ ਪੁਰਾਤਨ ਜੁਝਾਰੂਆਂ ਦਾ ਵਿਸ਼ਵਾਸ ਰਿਹਾ ਕਿ ਦਿੱਲੀ ਤਖਤ ਪਰ ਰਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਂਗੇ ਮੌਜ। ਸੋ ਜਿਹੜਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਡੇ ਦਿਲ ਦਿਮਾਗ ਵਿੱਚ ਇਹ ਗੱਲ ਵਸੀ ਹੋਈ ਹੈ ਕਿ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਏ, ਜੈ ਜੈ ਬਹਿ ਤਖਤ ਮਲ ਤਹਿ ਤਹਿ। ਅੱਗੇ ਜਿਹੜਾ ਪਾਤਸ਼ਾਹੀ ਦਾਅਵੇ ਦੀ ਗੱਲ ਹੈ ਨਾ, ਜਿਹੜੀ ਸਿੱਖਾਂ ਦੇ ਅੰਦਰ ਕੌਮ ਲਈ ਲੜਨ ਮਰਨ ਦਾ ਜਜ਼ਬਾ, ਇਹ ਜਿਹੜਾ ਬਰਕਰਾਰ ਆ ਸਦਾ, ਸਾਨੂੰ ਇਹਦਾ ਫਖਰ ਆ, ਇਹਦਾ ਸਾਨੂੰ ਮਾਣ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਕਿਉਂਕਿ ਅਸੀਂ ਕੋਈ ਲਿਖਤੀ ਤੌਰ ਤੇ ਬਣਾਈ ਹੋਈ ਗੱਲ ਨਹੀਂ ਕਰਦੇ, ਅਸੀਂ ਤਾਂ ਜੋ ਮੌਕੇ ਤੇ ਗੱਲ ਆਉਂਦੀ ਆ ਉਹ ਕਰਦੇ ਆ। ਪਰ ਸਾਨੂੰ ਅੱਜ ਦੇ ਇਸ ਮਾਹੌਲ ਦੇ ਵਿੱਚ ਇਹ ਗੱਲ ਬੜੀ ਚੁਭਦੀ ਆ ਕਿ ਵਿਦਵਾਨ, ਸਿਆਣੇ, ਸੂਝਵਾਨ ਕਹਾਉਣ ਵਾਲੇ ਲੋਕ ਤਾਂ ਕੌਮ ਦੇ ਖਿਲਾਫ ਭੁਗਤੀ ਜਾਂਦੇ ਆ। ਹਰ ਗੱਲ ਵਿੱਚ ਸਿੱਖਾਂ ਨੂੰ ਦੋਸ਼ੀ ਠਹਿਰਾਈ ਜਾਣਗੇ, ਹਰ ਵੇਲੇ ਡਰਾਈ ਰੱਖਣਗੇ, ਮੀਡੀਆ ਕੀ ਕਹੂਗਾ, ਹਿੰਦੂ ਕੀ ਕਹਿਣਗੇ। ਪਰ ਸਾਡੇ ਕੌਮ ਦੇ ਉਹ ਵੀਰ ਜਿਨ੍ਹਾਂ ਨੂੰ ਹੋ ਸਕਦਾ ਅਕਲ ਇਹਨਾਂ ਨਾਲੋਂ ਘੱਟ ਹੋਵੇ, ਜਿਹੜੇ ਆਪਦੇ ਆਪ ਨੂੰ ਵਿਦਵਾਨ ਕਹਾਉਂਦੇ ਆ, ਪਰ ਧਰਮ ਹੇਤ ਸੀਸ ਵਾਰਨਾ ਤੇ ਪੰਥ ਲਈ ਲੜਨਾ ਬੜਾ ਕਮਾਲ ਦਾ ਹੁੰਦਾ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਸ ਤਰੀਕੇ ਦੀਆਂ ਸੇਵਾਵਾਂ ਵਾਲੇ ਵੀਰ ਸਾਨੂੰ ਬਖਸ਼ਦੇ ਰਹੇ। ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।